ਕੰਗਣਾ ਕੌਣ ਜਿਹੜੇ ਥੱਪੜ ਪਿਆ ਭਾਜੀ ਉਹ ਆ ਜੀ। ਹੁਣ ਜਦੋਂ ਥੱਪੜ ਪਿਆ ਹੁਣ ਤੋਂ ਫੇਰ ਜਾਣਨ ਲੱਗ ਪਿਆ ਸੀ ਚੰਗੀ ਤਰ੍ਹਾਂ। ਉੱਥੋਂ ਹਿਮਾਚਲ ਵਾਲਿਆਂ ਨੇ ਉਹਨੂੰ MP ਜਿਤਾ ਕੇ ਭੇਜਿਆ ਆ ਤੇ ਸਾਡੀ ਭੈਣ ਨੇ ਉੱਥੇ 에ਅਰਪੋਰਟ ਤੇ ਮੰਤਰੀ ਬਣਾ ਕੇ ਦਿੱਲੀ ਭੇਜਤੀ ਆ। ਭਲੇ ਮਾਨਸ ਵੀ ਬਹੁਤ ਆ ਤਾਂ ਲੁੱਚੇ ਨਾਲ ਲੁੱਚਾ ਵੀ ਬਹੁਤ ਆ, ਇਹ ਵੀ ਗੱਲ ਨਾਲ ਆ। ਪਰ ਇਹ ਧੀ ਨੇ ਸਾਨੂੰ ਇੱਕ ਸਾਬਤ ਕਰ ਦਿੱਤਾ ਆ ਬਈ ਨੌਕਰੀ ਦੀ ਪਰਵਾਹ ਨਹੀਂ ਕੀਤੀ। ਉਹਨੂੰ ਪਤਾ ਸੀ ਮੇਰੇ ਨਾਲ ਇਦਾਂ ਹੋਣਾ ਆ। ਉਹਦਾ ਜਿਹੜਾ ਪਰਿਵਾਰ ਆ ਇਸ ਵੇਲੇ ਉਹ ਵੀ ਅੰਡਰਗਰਾਉਂਡ ਆ, ਪਤਾ ਨਹੀਂ ਚੱਕ ਲਿਆ ਇਹਨਾਂ ਨੇ ਕੀ ਕੀਤਾ ਹੈ ਨਾ। ਮੈਂ ਕਹਿੰਦਾ ਵੀ ਮੋਦੀ ਸਾਹਿਬ ਨੂੰ ਵੀ ਚੈੱਕ ਕਰ ਲੈਣੀ ਚਾਹੀਦੀ ਆ ਡਾਕਟਰਾਂ ਕੋਲ ਵੀ ਇਦਾਂ ਜੇ ਬੋਲਦੀ ਰਹੀ ਹੋ ਸਕਦਾ ਵੀ ਜੇ ਕੋਈ ਸਰਕਾਰ ਬਣੀ ਮੋਦੀ ਸਾਹਿਬ ਦੀ ਮੁੜ ਕੇ ਇਹ ਫੇਰ ਨਾ ਲਹਾ ਦੇਵੇ ਇਦਾਂ ਕਰ ਕੇ। ਨਕਲੀ ਤੇ ਨਕਲੀ ਹੁੰਦੇ ਨਾ, ਅਸਲੀ ਝਾਂਸੀ ਦੀ ਰਾਣੀ ਹੁਣ ਆਈ ਆ ਮੈਦਾਨ ਦੇ ਵਿੱਚ। ਉਹਨੇ ਦੱਸਿਆ ਫਿਲਮ ਇੱਥੇ ਬਣਾ ਹੁਣ ਥੱਪੜ ਦੀ। ਥੱਪੜ ਦਾ ਮੇਰਾ ਖਿਆਲ ਦੋਹੀਂ ਹੱਥੀ ਪੈਣ ਲੱਗ ਪੈਣੇ ਆ ਜਿਹੜੇ ਉਹ ਕੰਮ ਕਰਦੀ ਆ। ਵੀ ਅੱਤਵਾਦ ਦੀ ਗੱਲ ਕਰਦੀ, ਅੱਤਵਾਦ ਤਾਂ ਪੰਜਾਬ 'ਚ ਹੈ ਹੀ ਨਹੀਂ। ਅੱਤਵਾਦ ਕਿੱਥੇ ਆ ਗਿਆ? ਉਹ ਸਰਕਾਰਾਂ ਦੇ ਵਿੱਚ ਹੱਥ ਜਿਹੜੇ ਏਜੰਸੀਆਂ ਇਹ ਕਰਾਉਂਦੀਆਂ ਏਜੰਸੀਆਂ ਹੁੰਦੀਆਂ, ਜੋ ਇਹ ਬੋਲਦੀ ਹੈ ਏਜੰਸੀਆਂ ਜੋ ਕਹਿ ਰਹੀਆਂ ਉਹ ਬੋਲ ਰਹੇ, ਇਹਨੂੰ ਨਾ ਬੋਲੇ। ਕਿਸੇ ਨੇ ਤੇਰੇ ਨਾਲ ਨਹੀਂ ਖੜਨਾ ਤੇ ਤੂੰ ਆਪਣਾ ਜਿਹੜਾ ਸ਼ਬਦਾਵਲੀ ਆ ਉਹਨੂੰ ਸਹੀ ਨਾ ਢੰਗ ਨਾਲ ਵਰਤ। ਜੇ ਉਹ ਕਦੇ ਉੱਥੇ ਘੋਲਣ ਵੀ ਲੱਗ ਪੈਂਦੀ ਹੈ ਨਾ ਤਾਂ ਵੀ ਸਾਡੀ ਭੈਣ ਨੇ ਮੈਨੂੰ ਲੱਗਦਾ ਵੀ 1 ਸਕਿੰਟ 'ਚ ਉਹਨੂੰ ਢਾਹ ਲੈਣਾ ਹੀ, ਕਿਉਂਕਿ ਉਹ ਬਕਵਾਸ ਕਰਨ ਜੋਗੀ ਆ। ਉਹਦੇ ਪੱਲੇ ਤਾਂ ਕੁਛ ਹੈ ਨਹੀਂ। ਤੇ ਉਹ ਪਹਿਲਾਂ ਹੀ ਉਹਨਾਂ ਨੇ ਇਹ ਕਿਹਾ ਜਿਨ ਕੋ ਪ੍ਰੇਮ ਖਿਲਨ ਕਾ ਚਾਓ ਸਿਰ ਤਲ ਤਲੀ ਗਲੀ ਮੋਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜੇ ਕਵੇ ਵੀ ਮੈਨੂੰ ਉਹਦਾ ਨਾਂ ਕੀ ਫੋਰਸ ਮਿਲ ਗਈ, ਮੈਨੂੰ ਉਹਦਾ ਨਾਂ ਕੀ ਰਾਜ ਭਾਗ ਮਿਲ ਗਿਆ, ਮੈਂ MP ਬਣ ਗਈ, ਮੈਂ ਫਲਾਨਾ ਬਣ ਗਿਆ, ਇਸ ਗੱਲ ਤੋਂ ਕੋਈ ਨਹੀਂ ਡਰਦਾ ਡੁਰਦਾ। ਜੇ ਉਹ ਮੂੰਹ ਨਾਲ ਗੱਲ ਕਰਦੀ ਸੀ, ਮੂੰਹ ਨਾਲ ਗੱਲ ਕਰਕੇ ਉਹ ਤੋਂ ਜਵਾਬ ਮੰਗਣਾ ਚਾਹੀਦਾ। ਭਾਈ ਹੁਣ ਤੁਹਾਨੂੰ ਪਤਾ ਉੱਦਾਂ ਉਹ ਜਵਾਬ ਦੇਣ ਵਾਲੀ ਆ। ਤੁਹਾਨੂੰ ਪਤਾ ਉਹ ਸੋਸ਼ਲ ਮੀਡੀਆ ਤੇ ਭੌਂਕਣ ਵਾਲੀ ਆ ਸਿਰਫ। ਉੱਦਾਂ ਕਿਤੇ ਦਾ ਜਵਾਬ ਦਿੰਦੀ ਆ। ਉਹਦਾ ਰੱਬ ਵੱਲੋਂ ਉਹਨਾਂ ਦਾ ਮੇਲ ਹੋ ਗਿਆ ਤੇ ਉਹਨੂੰ ਮਿਲ ਗਿਆ ਪ੍ਰਸ਼ਾਦ, ਨਹੀਂ ਤਾਂ ਉੱਦਾਂ ਕਿਤੇ ਹੱਥ ਹੁੰਦੀ ਆ। ਉਹ ਨੇ ਫੇਰ ਬਿਆਨ ਦੇ ਦਿੱਤਾ, ਕਹਿੰਦੀ ਪੰਜਾਬ 'ਚ ਅੱਤਵਾਦ ਜਿਹਾ ਪਣਪ ਰਿਹਾ, ਇਹਨੂੰ ਨੱਥ ਕਿੱਦਾਂ ਪਾਉਣੀ ਇਹ ਸੋਚਣਾ ਚਾਹੀਦਾ। ਉਹ ਜਾਂਦੇ ਜਾਂਦੇ ਫੇਰ ਗੱਲ ਕਰ ਗਈ। ਕੋਈ ਨਹੀਂ ਸਰ, ਫਿਰ ਕੋਈ ਹੋਰ ਸਾਡੀ ਕੋਈ ਭੈਣ ਇੱਦਾਂ ਦਾ ਫਿਰ ਹੋਰ ਕਾਰਾ ਕਰ ਦੂਗੀ ਜੇ ਬੋਲੂਗੀ ਤਾਂ, ਕਿਉਂਕਿ ਸਰ ਪੰਜਾਬੀ ਸਾਰੇ ਹੁੰਦੇ ਹੀ ਸ਼ੇਰ ਆ ਜੀ। ਜਿਹੜੇ ਇਸ ਗੱਲ ਨੂੰ ਗਲਤ ਦੱਸ ਰਹੇ ਨੇ ਵੀ ਭਾਈ ਹੱਥ ਚੱਕਿਆ, ਇਹ ਗਲਤ ਗੱਲ ਆ। ਇਦਾਂ ਨਹੀਂ ਹੱਥ ਚੱਕਿਆ ਹੁਣ ਗੁੱਸੇ ਦੇ ਵਿੱਚ ਚੱਕ ਦਿੱਤਾ, ਉਹਦੇ ਵਿੱਚ ਕੋਈ ਇਨਕਾਰ ਨਹੀਂਗਾ। ਉਹ ਵੀ ਤਾਂ ਮੋਰੋਂ ਬਕਵਾਸ ਕਰਦੀ ਸੀ, ਉਹ ਕਿਹੜਾ ਮੋਰੋਂ ਫੇਰ ਪ੍ਰਸ਼ਾਦ ਦੇ ਉਦਾਂ ਦਾ ਮਿਲਣਾ ਸੀ, ਜਿੱਦਾਂ ਦਾ ਉਹਨੂੰ ਬੋਲਣਾ ਸੀ ਉਦਾਂ ਦਾ ਦੇਤਾ ਉਹਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਕੱਲ ਤੋਂ ਇੱਕ ਖਬਰ ਨੇ ਬੜਾ ਜ਼ੋਰ ਫੜਿਆ ਹੋਇਆ ਹੈ। ਉਹ ਖਬਰ ਹੈ ਕੰਗਣਾ ਰਣੌਤ ਦੇ ਨਾਲ ਸੰਬੰਧਿਤ। ਕੰਗਣਾ ਰਣੌਤ ਦੀ ਗੱਲ ਲਾਲ ਕਰ ਦਿੱਤੀ ਗਈ ਹੈ, ਪਰ ਬਹੁਤ ਸਾਰੇ ਲੋਕ ਇੱਥੇ ਵੱਖ-ਵੱਖ ਵਿਚਾਰ ਰੱਖਦੇ ਨੇ। ਕੁਝ ਦਾ ਕਹਿਣਾ ਹੈ ਕਿ ਬਹੁਤ ਚੰਗਾ ਕੀਤਾ ਹੈ ਪੰਜਾਬਣ ਧੀ ਨੇ, ਤੇ ਕੁਝ ਦਾ ਕਹਿਣਾ ਹੈ ਕਿ ਨਹੀਂ, ਇਹੋ ਜਿਹੀਆਂ ਚੀਜ਼ਾਂ ਨੂੰ ਗਲੋਰੀਫਾਈ ਨਹੀਂ ਕੀਤਾ ਜਾਣਾ ਚਾਹੀਦਾ, ਇਹ ਗਲਤ ਤਰੀਕਾ ਹੈ। ਅੱਗੇ ਤੋਂ ਹੋਰ ਲੋਕ ਇਦਾਂ ਦੀਆਂ ਚੀਜ਼ਾਂ ਕਰਨ ਦੇ ਲਈ ਪ੍ਰੇਰਿਤ ਹੋਣਗੇ। ਪਰ ਆਮ ਪਿੰਡਾਂ ਦੇ ਲੋਕ ਇਸ ਬਾਬਤ ਕੀ ਸੋਚਦੇ ਨੇ? ਇੱਕ ਪਿੰਡ ਦੇ ਵਿੱਚ ਅੱਜ ਅਸੀਂ ਖੜੇ ਹਾਂ, ਉੱਥੇ ਦੀ ਸੱਥ ਦੇ ਵਿੱਚ ਜਿਹੜੇ ਨੌਜਵਾਨ ਤੇ ਕੁਝ ਕਿਸਾਨ ਆਗੂ ਜਿਹੜੇ ਬੈਠੇ ਹੋਏ ਸੀ, ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਇਹ ਕੰਗਣਾ ਰਣੌਤ ਨੂੰ ਜਾਣਦੇ ਨੇ, ਉਹ ਕੌਣ ਹੈ, ਕਿੱਥੋਂ ਹੈ, ਕੀ ਕਰਦੀ ਹੈ, ਤੇ ਉਹਦਾ ਪੰਜਾਬੀਆਂ ਦੇ ਨਾਲ ਨਾਤਾ ਕਿਹੋ ਜਿਹਾ ਰਿਹਾ ਜਿਸ ਕਰਕੇ ਉਸ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ। ਉਹ ਸਾਰੀ ਜਾਣਾਂਗੇ। ਸਾਡੇ ਨਾਲ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਤੋਂ ਬਾਈ ਮੌਜੂਦ ਨੇ, ਪਿਛਲੇ ਬੰਨੇ ਜਿਹੜੇ ਆਮ ਇੱਥੋਂ ਦੇ ਵਸਨੀਕ ਨੇ ਉਹ ਮੌਜੂਦ ਨੇ। ਜਥੇਬੰਦੀ ਦੇ ਮੈਂਬਰਾਂ ਵੱਲ ਜਾਣ ਤੋਂ ਪਹਿਲਾਂ ਮੈਂ ਇੱਥੋਂ ਦੇ ਆਮ ਜਿਹੜੇ ਨਾਗਰਿਕ ਨੇ ਪਿੰਡ ਦੇ, ਉਹਨਾਂ ਦੇ ਨਾਲ ਹੀ ਗੱਲਬਾਤ ਕਰੂੰਗਾ। ਬਾਈ ਹੁਣੀ, ਬਾਈ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੰਗਣਾ ਨੂੰ ਜਾਣਦੇ ਹੋ? ਹਾਂਜੀ ਭਾਜੀ। ਕੰਗਣਾ ਕੌਣ? ਕੰਗਣਾ ਉਹ ਜਿਹੜੇ ਥੱਪੜ ਪਿਆ ਭਾਜੀ ਉਹ ਆ ਜੀ। ਅੱਛਾ ਬਾਈ, ਤੁਸੀਂ ਜਾਣਦੇ ਹੋ? ਹਾਂਜੀ ਭਾਜੀ। ਕੌਣ ਆ ਕੰਗਣਾ? ਜਿਹਦੇ ਭਾਈ ਥੱਪੜ ਪਿਆ। ਅੱਛਾ, ਫਿਲਮ ਨਹੀਂ ਦੇਖੀ ਕੋਈ ਥੱਪੜ ਦਾ? ਮੈਂ ਥੱਪੜ ਹੀ ਦੇਖਿਆ ਭਾਜੀ ਉਹਦਾ ਅੱਜ। ਭਾਜੀ ਫਿਲਮਾਂ ਬਹੁਤ ਘੱਟ ਦੇਖੀਆਂ ਉਹਨਾਂ ਦੀਆਂ। ਅੱਛਾ, ਦੀਆਂ ਫਿਲਮਾਂ ਘੱਟ ਦੇਖੀ ਦੀਆਂ। ਗਦਾਰ ਦੀਆਂ? ਹਾਂ। ਸਨੀ ਦਿਓਲ ਦੀਆਂ ਤਾਂ ਨਹੀਂ ਦੇਖਦੇ ਰਹੇ? ਉਹਦੀਆਂ ਵੀ ਨਹੀਂ, ਉਹ ਵੀ ਗਰਦਾਰ ਆ। ਨਾਲਕਾ ਪੱਟਣ ਵਾਲੀ ਦੇਖੀ ਭਾਜੀ ਇਹਨਾਂ। ਅੱਛਾ, ਉਸ ਤੋਂ ਬਾਅਦ ਪੰਜਾਬੀਆਂ ਨੇ ਪੜਤਾ ਉਹਨੂੰ। ਬਾਈ ਤੁਸੀਂ ਜਾਣਦੇ ਸੀ ਕੰਗਣਾ ਨੂੰ? ਭਾਈ ਜਾਣਦੇ ਦੀ, ਪਹਿਲਾਂ ਜਾਣਦੇ ਦੀ, ਜਦੋਂ ਉਦੋਂ ਬਾਅਦ 'ਚ ਜਦੋਂ ਉਹਨੇ ਬਕਵਾਸ ਕੀਤਾ ਉਦੋਂ ਬਾਅਦ 'ਚ ਜਾਣਨੋਂ ਹਟ ਗਏ। ਹੁਣ ਜਦੋਂ ਥੱਪੜ ਪਿਆ ਹੁਣ ਤੋਂ ਫੇਰ ਜਾਣਨ ਲੱਗ ਪਿਆ ਸੀ ਚੰਗੀ ਤਰ੍ਹਾਂ। ਹੁਣ ਪਤਾ ਲੱਗ ਗਿਆ ਕਿ ਹੁਣ ਜਦੋਂ ਉਹਦੇ ਥੱਪੜ ਪੈਂਦੇ ਆ। ਹਾਂ, ਕਿੱਦਾਂ ਲੱਗਦਾ ਤੁਹਾਨੂੰ? ਸਹੀ ਲੱਗਾ ਜਿਹੜਾ ਥੱਪੜ ਲੱਗਾ ਉਹਦਾ? ਭਾਜੀ ਸਹੀ ਕੀ, ਬਹੁਤ ਵਧੀਆ ਲੱਗਾ ਸਾਨੂੰ। ਇੰਨੀ ਖੁਸ਼ੀ ਹੋਈ ਕਿ ਰਹੇ ਰੱਬ ਦਾ ਨਾ। ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਭਾਈ ਇਹ ਤਾਂ ਬਹੁਤ ਗਲਤ ਗੱਲ ਹੈ, ਇਦਾਂ ਨਹੀਂ ਹੋਣਾ ਚਾਹੀਦਾ ਸੀ, ਸਾਨੂੰ ਜੇ ਉਹ ਮੂੰਹ ਨਾਲ ਗੱਲ ਕਰਦੀ ਸੀ, ਮੂੰਹ ਨਾਲ ਗੱਲ ਕਰਕੇ ਉਹ ਤੋਂ ਜਵਾਬ ਮੰਗਣਾ ਚਾਹੀਦਾ ਸੀ। ਭਾਈ ਹੁਣ ਤੁਹਾਨੂੰ ਪਤਾ ਉੱਦਾਂ ਉਹ ਜਵਾਬ ਦੇਣ ਵਾਲੀ ਆ। ਤੁਹਾਨੂੰ ਪਤਾ ਉਹ ਸੋਸ਼ਲ ਮੀਡੀਆ ਤੇ ਭੌਂਕਣ ਵਾਲੀ ਆ ਸਿਰਫ। ਉੱਦਾਂ ਕਿਤੇ ਦਾ ਜਵਾਬ ਦਿੰਦੀ ਆ। ਉਹਦਾ ਰੱਬ ਵੱਲੋਂ ਉਹਨਾਂ ਦਾ ਮੇਲ ਹੋ ਗਿਆ ਤੇ ਉਹਨੂੰ ਮਿਲ ਗਿਆ ਪ੍ਰਸ਼ਾਦ, ਨਹੀਂ ਤਾਂ ਉੱਦਾਂ ਕਿਤੇ ਹੱਥ ਹੁੰਦੀ ਆ। ਉਹ
ਇਹ ਚੀਜ਼ ਹੈ ਹਾਂਜੀ ਜੀ ਜੀ ਇੱਧਰ ਬਾਈ ਹੁਣੀ ਮੌਜੂਦ। ਬਾਈ ਜਾਣਦੇ ਸੀ ਤੁਸੀਂ ਕੰਗਣਾ ਨੂੰ? ਹਾਂਜੀ ਹਾਂਜੀ ਕੰਗਣਾ ਰਣੌਤ ਜੋ ਕਿਸਾਨਾਂ ਦੇ ਖਿਲਾਫ ਬੋਲਿਆ ਉਦੋਂ ਤੋਂ ਜਾਣਨ ਲੱਗੇ ਹਾਂ। ਅੱਛਾ ਉਦੋਂ ਤੋਂ ਜਾਣਦੇ ਆ। ਬਾਈ ਹੁਣੀ ਐਨਕਾਂ ਲਾ ਕੇ ਬੈਠੇ ਨੇ ਤਾਂ ਲੱਗਦੇ ਵੀ ਐਕਟਰ ਨੇ, ਐਕਟਰ ਨਹੀਂ ਨੂੰ ਜਾਣਦੇ ਹੋਣਗੇ। ਬਾਈ ਕਿੱਦਾਂ ਜਾਣਦੇ ਹੋ? ਹਾਂਜੀ ਹਾਂਜੀ ਭਾਈ ਕੌਣ ਆ ਕੰਗਣਾ? ਕੰਗਣਾ ਰਣੌਤ ਭਾਜੀ ਅਸੀਂ ਪਹਿਲਾਂ ਉਹਨਾਂ ਦੀਆਂ ਫਿਲਮਾਂ ਦੇਖਦੇ ਸੀਗੇ, ਬਹੁਤ ਸੋਹਣੀ ਲੱਗਦੀ ਸੀ ਸਾਨੂੰ। ਪਰ ਜਦੋਂ ਹੁਣ ਉਹਦੇ ਥੱਪੜ ਪਿਆ ਹਨਾ, ਸਾਡੇ ਕਿਸਾਨਾਂ ਭਰਾਵਾਂ ਬਾਰੇ ਬਹੁਤ ਗਲਤ ਬੋਲਦੀ ਰਹੀ ਉਹ, ਤਾਂ ਸਾਨੂੰ ਉਦੋਂ ਦਾ ਬਹੁਤ ਗੁੱਸਾ ਸੀ ਭਾਜੀ। ਤੇ ਜਿਹੜੀ ਸਾਡੀ ਭੈਣ ਨੇ ਆਹ ਕੰਮ ਕੀਤਾ ਹਨਾ, ਉਹਦੇ ਥੱਪੜ ਮਾਰਿਆ ਵਾ, ਸਾਨੂੰ ਕੱਲ ਦੀ ਬਹੁਤ ਖੁਸ਼ੀ ਆ ਭਾਜੀ। ਹਾਂ ਬਹੁਤ ਜ਼ਿਆਦਾ ਖੁਸ਼ੀ। ਸਹੀ ਮੰਨਦੇ ਹੋ ਇਸ ਚੀਜ਼ ਨੂੰ? ਭਾਜੀ ਬਹੁਤ ਵਧੀਆ ਵਾ ਜੀ। ਜੇ ਕੋਈ ਆਪਾਂ ਕਿਸੇ ਨੂੰ ਗਲਤ ਕਵਾਂਗੇ ਤਾਂ ਭਾਜੀ ਉਹਨੂੰ ਪ੍ਰਸ਼ਾਦ ਤਾਂ ਮਿਲਦਾ ਹੀ ਆ ਜ਼ਰੂਰ, ਕਿਉਂਕਿ ਦੇਖੋ ਇਹ ਸਾਡੇ ਭਰਾ ਵਾ, ਹੱਥੀਂ ਕੀਰਤ ਕਰਦੇ ਆ, ਸਭ ਕੁਝ ਕਰਦੇ ਆ। ਅਸੀਂ ਇਹਨਾਂ ਦੇ ਨਾਲ ਸਾਰੇ ਪਾਸੇ ਜਾਂਦੇ ਆ, ਕਿਸਾਨ ਅੰਦੋਲਨਾਂ ਦਾ ਵੀ ਅਸੀਂ ਖੁਦ ਨਾਲ ਜਾਈਦਾ ਜੀ। ਉਹਨਾਂ ਨੇ ਇਹਨਾਂ ਦੇ ਖਿਲਾਫ ਬਹੁਤ ਗਲਤ ਬੋਲਦੀ ਸੀ ਜੀ, ਇਹਨਾਂ ਦੀਆਂ ਬੀਬੀਆਂ ਸਾਡੀਆਂ ਦੇ ਭੈਣਾਂ ਦੇ ਖਿਲਾਫ ਬਹੁਤ ਗਲਤ ਬੋਲਦੀ ਸੀ, ਇਸ ਕਰਕੇ ਉਸ ਭੈਣ ਨੇ ਹਨਾ ਉਹਦੇ ਥੱਪੜ ਮਾਰਿਆ ਕੀ ਜੀ। ਲੱਗਦਾ ਹੁਣ ਅੱਗੇ ਤੋਂ ਹਟ ਜੂ ਉਹ ਕੰਮ ਕਰਨ ਨੂੰ ਇਹ ਵਾਲਾ? ਦੇਖੋ ਜੀ ਹੁਣ ਹੁਣ ਜਾਂਦੀ ਨੇ ਫੇਰ ਬਿਆਨ ਦੇਤਾ, ਕਹਿੰਦੀ ਪੰਜਾਬ 'ਚ ਅੱਤਵਾਦ ਜਾਂ ਪਣਪ ਰਿਹਾ, ਇਹਨੂੰ ਨੱਥ ਕਿੱਦਾਂ ਪਾਉਣੀ ਇਹ ਸੋਚਣਾ ਚਾਹੀਦਾ। ਉਹ ਜਾਂਦੇ ਜਾਂਦੇ ਫੇਰ ਗੱਲ ਕਰ ਗਈ ਇਹ ਵਾਲੀ। ਕੋਈ ਨਹੀਂ ਸਰ, ਫਿਰ ਕੋਈ ਹੋਰ ਸਾਡੀ ਕੋਈ ਭੈਣ ਇਦਾਂ ਦਾ ਫਿਰ ਹੋਰ ਕਾਰਾ ਕਰ ਦੂਗੀ ਜੇ ਬੋਲੂਗੀ ਤਾਂ, ਕਿਉਂਕਿ ਸਰ ਪੰਜਾਬੀ ਸਾਰੇ ਹੁੰਦੇ ਹੀ ਸ਼ੇਰ ਆ ਜੀ। ਗੱਲ ਤੇ ਪਈਊਗਾ ਹਾਂਜੀ ਹੁਣ ਦੂਜੀ ਗੱਲ ਤੇ ਤਿਆਰ ਆ ਫਿਰ ਜੇ ਦੂਜਾ ਕੰਮ ਕੀਤਾ। ਭਾਜੀ ਜਹਾਜ਼ 'ਚ ਨੰਗਿਆ ਕਰੂਗੀ, ਇੱਥੋਂ ਇਹ ਗੱਡੀ 'ਚ ਨਹੀਂ ਨਾ ਆਇਆ ਕਰੂਗੀ, ਫੇ ਹਿਮਾਚਲ ਤੋਂ ਜਹਾਜ਼ 'ਚ ਵੀ ਜਾਇਆ ਕਰੂਗੀ, ਫੇ ਜੇ ਬੰਬੇ ਨੂੰ ਜਾਣਾ ਤਾਂ। ਜਹਾਜ਼ 'ਚ ਹੀ ਤਾਂ ਚੱਲੀ ਸੀ ਜਦੋਂ ਫੜ ਲਈ। ਇਹ ਤਾਂ ਗੱਲ ਹੈ, ਫੇ ਮੁੜ ਕੇ ਵੀ ਜਹਾਜ਼ 'ਚ ਗੱਡੀ ਤੇ ਨਹੀਂ ਕਦੀ ਜਾਊਗੀ। ਠੀਕ ਹੈ, ਧੰਨਵਾਦ ਧੰਨਵਾਦ। ਇੱਧਰ ਬਾਈ ਹੁਣੀ ਮੌਜੂਦ ਨੇ। ਆ ਬਾਈ ਸਿਲੰਡਰ ਵੇਚਦੇ ਨੇ, ਇਹਨਾਂ ਤੋਂ ਪੁੱਛਦੇ। ਬਾਈ ਕੰਗਣਾ ਨੂੰ ਜਾਣਦੇ? ਹਾਂਜੀ ਕੌਣ ਆ ਕੰਗਣਾ? ਉਹੀ ਭਾਈ ਜਿਹੜੀ ਪਹਿਲਾਂ ਫਿਲਮ ਬਣਾਉਂਦੀ ਜਿਹੜੀ, ਹਾਂ ਹੁਣ ਕੀ ਕਰਦੀ ਆ? ਹੁਣ ਭਾਜੀ ਤੁਹਾਨੂੰ ਪਤਾ ਹੀ ਹੈ ਉਹ ਗਲਤ ਬੋਲਦੀ, ਤੁਹਾਨੂੰ ਉਹਦਾ ਸਜ਼ਾ ਮਿਲ ਗਈ ਉਹਨੂੰ। ਅੱਛਾ ਹਾਂਜੀ ਕੀ ਲੱਗਦਾ ਠੀਕ ਹੈ ਇਹ ਕੰਮ ਜਿਹੜਾ ਹੋਇਆ? ਬਿਲਕੁਲ ਸਹੀ ਹੈ ਜੀ। ਅੱਛਾ ਹਾਂਜੀ ਠੀਕ ਆ। ਤੁਸੀਂ ਵਿਚਰਦੇ ਆ ਪੰਜਾਬ 'ਚ, ਆਪਾਂ ਦੇਖਦੇ ਪੰਜਾਬ 'ਚ ਰਹਿੰਦੇ ਆ, ਤੁਹਾਨੂੰ ਲੱਗਦਾ ਹੈ ਪੰਜਾਬ 'ਚ ਅੱਤਵਾਦ ਹੈਗਾ? ਬਿਲਕੁਲ ਨਹੀਂਗਾ ਜੀ। ਉਹਨੇ ਜਿਹੜੀ ਗੱਲ ਕਹੀ ਹੈ ਇਹ 'ਚ ਤਰਕ ਮੰਨਦੇ ਹੋ ਕੋਈ? ਸੰਦ ਕਿਤੇ ਨਜ਼ਰ ਨਹੀਂ ਆਇਆ ਜੀ, ਉਹ ਗਲਤ ਕਹਿ ਰਹੀ ਹੈ ਤੁਸੀਂ ਜੀ। ਰੋਜ਼ ਸੜਕਾਂ ਤੇ ਵਿਚਰਦੇ ਹੋ, ਕੰਮ ਕਾਰ ਲਈ ਜਾਂਦੇ ਹੋ, ਤੁਸੀਂ ਦੇਖਿਆ? ਸੰਦ ਕੋਈ ਮਿਲਿਆ ਨਹੀਂ, ਇਹਦਾ ਅੱਤਵਾਦ ਕੋਈ ਸਿਸਟਮ ਨਹੀਂ, ਸੰਦ ਕੋਈ ਲੱਗਿਆ ਨੀ, ਨਾ ਸਾਨੂੰ ਕੋਈ ਦੱਸਿਆ ਜੀ। ਧੰਨਵਾਦ ਧੰਨਵਾਦ। ਇੱਧਰ ਬਾਈ ਹੁਣੇ ਗੱਲਬਾਤ ਕਰਦਿਆਂ ਹੀ ਆਏ ਆ, ਇਹਨਾਂ ਤੋਂ ਪੁੱਛਦੇ ਬਾਈ ਤੁਸੀਂ ਕੰਗਣਾ ਰਣੌਤ ਨੂੰ ਜਾਣਦੇ ਸੀ? ਜਾਣਦੇ ਆ ਜੀ। ਅੱਛਾ ਕੌਣ ਸੀ ਕੰਗਣਾ ਰਣੌਤ, ਕੌਣ ਹੈ? ਇਹ ਫਿਲਮਾਂ ਬਣਾਉਂਦੀ ਸੀ। ਹਾਂ ਫਿਲਮਾਂ ਬਣਾਉਂਦੀ ਮਤਲਬ ਕਿਸਾਨ ਧਰਨੇ ਤੇ ਵੱਧ ਘੱਟ ਬਹੁਤ ਬੋਲੀ, ਹਾਂ ਤੇ ਉਦੋਂ ਤੋਂ ਬਚੀ ਜਾਂਦੀ ਸੀ। ਹਾਂ ਤੇ ਕੱਲ ਭੈਣ ਸਾਡੀ ਦੇ ਲਿਕੇ ਆ ਗਈ ਹਾਂ। ਤੇ ਉਹਦੇ ਥੱਪੜ ਪਿਆ ਉਹਨੂੰ। ਕੀ ਬਹੁਤ ਮੰਨਦੇ ਹੋ ਇਹ ਚੀਜ਼ ਜਿਹੜੀ ਹੋਈ ਆ? ਬਹੁਤ ਵਧੀਆ ਹੋਇਆ, ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ। ਹਾਂ ਹੁਣ ਅੱਗੇ ਤੋਂ ਲੱਗਦਾ ਸੁਧਰ ਜੂ? ਅੱਗੇ ਤੋਂ ਸੋਚ ਕੇ ਗੱਲ ਕਰੂਗੀ ਜੀ, ਹਾਂ ਜੇ ਕਰੂਗੀ ਪਰ ਸੋਚ ਕੇ ਕਰੂਗੀ। ਜੇ ਸਰਦਾਰ ਦੇਖੂਗੀ ਨਾ ਥੋੜਾ ਝਿਜਕੂਗੀ। ਅੱਛਾ ਹਾਂ। ਰਾਜ ਨਾ ਬਦਲ ਲੈ ਕਿਤੇ ਦੇਖ। ਰਾਹ ਬਦਲੇ ਜੋ ਮਰਜ਼ੀ ਕਰੇ, ਪਰ ਜਿੱਥੇ ਸਰਦਾਰ ਨੂੰ ਦੇਖੂਗੀ ਥੋੜੀ ਝਿਜਕੂਗੀ। ਠੀਕ ਹੈ ਬਾਈ ਤੁਸੀਂ ਅੱਗੇ ਆਓਗੇ? ਅੱਛਾ ਤੁਸੀਂ ਦੱਸ ਦਿਓ ਕੰਗਣਾ ਨੂੰ ਜਾਣਦੇ ਸੀ ਤੁਸੀਂ? ਕਹਿੰਦੇ ਤਾਂ ਅਸੀਂ ਨਹੀਂ ਹੈ ਨਹੀਂ ਸੀ, ਲੇਕਿਨ ਜਦੋਂ ਬਕਵਾਸ ਕਰਦੀ ਹੈ ਚਲੋ ਸਾਡੇ ਕਿਸਾਨ ਭਰਾਵਾਂ ਤੇ, ਤਾਂ ਫਿਰ ਤਾਂ ਹਰੇਕ ਬੰਦੇ ਨੂੰ ਗੁੱਸਾ ਆਉਂਦਾ ਹੀ ਆ ਜੀ। ਜੇ ਸਾਡੀ ਭੈਣ ਨੇ ਕੀਤਾ ਕੁਝ ਸਹੀ ਕੀਤਾ, ਉਹਨੇ ਕੋਈ ਗਲਤ ਨਹੀਂ ਕੀਤਾ। ਹਾਂ ਉਹਨੂੰ ਵੀ, ਉਹ ਵੀ ਇੱਕ ਪੰਜਾਬਣ ਸੀ, ਪੰਜਾਬੀ ਦੀ ਧੀ ਸੀ। ਉਹ ਵੀ ਬਰਖਲਾਫ ਕਹਿੰਦੀ ਸੀ, ਜਦੋਂ ਕਹਿੰਦੀ ਸੀ ਟਕੇ ਆਂਦੇ ਦਾੜੀ ਤੇ ਲਿਆਂਦੀਆਂ ਜਨਾਨੀਆਂ। ਉਹਨੇ ਫਿਰ ਹੁਣ ਜਵਾਬ ਦਿੱਤਾ ਨਾ, ਉਸੇ ਭੈਣ ਨੇ ਜਵਾਬ ਦਿੱਤਾ ਜੀ, ਜਿਹਦੀ ਮਾਂ ਆਪ ਧਰਨੇ 'ਚ ਬੈਠੀ। ਹਾਂ ਜਿਹਦੀ ਆਪ ਮਾਂ ਧਰਨੇ 'ਚ ਬੈਠੀ ਸੀ, ਉਹਨੂੰ ਕਹਿੰਦੇ ਸੀ ਇਹ ਟਕੇ ਦੀਆਂ ਧਰਨਾ ਤੇ ਲਿਆ ਕੇ ਦਿਹਾੜੀ ਤੇ ਲਿਆ ਕੇ ਕਿਸਾਨ ਅੰਦੋਲਨ ਤੇ ਖੜੀਆਂ ਕਰਦੇ ਆ। ਹੁਣ ਤੁਸੀਂ ਉਹਨਾਂ ਲਈ ਕੀ ਕਹੋਗੇ ਜਿਹੜੇ ਇਸ ਗੱਲ ਨੂੰ ਗਲਤ ਦੱਸ ਰਹੇ ਨੇ ਵੀ ਭਾਈ ਹੱਥ ਚੱਕਿਆ, ਇਹ ਗਲਤ ਗੱਲ ਐ, ਇਦਾਂ ਨਹੀਂ ਹੱਥ ਚੱਕਿਆ ਹੁਣ ਗੁੱਸੇ ਦੇ ਵਿੱਚ ਚੱਕ ਦਿੱਤਾ, ਉਹਦੇ ਵਿੱਚ ਕੋਈ ਇਨਕਾਰ ਨਹੀਂਗਾ। ਉਹ ਵੀ ਤਾਂ ਮੋਰੇ ਬਕਵਾਸ ਕਰਦੀ ਸੀ, ਉਹ ਕਿਹੜਾ ਮੋਰੇ ਫੇ ਪ੍ਰਸ਼ਾਦ ਉਦਾਂ ਦਾ ਹੀ ਮਿਲਣਾ ਸੀ, ਜਿੱਦਾਂ ਦਾ ਉਹਨੂੰ ਬੋਲਣਾ ਸੀ ਉਦਾਂ ਦਾ ਦੇਤਾ ਉਹਨੇ। ਇਹਦੇ ਵਿੱਚ ਤਾਂ ਕੋਈ ਗਲਤ ਨਹੀਂ ਕੀਤਾ ਉਹਨੇ, ਸਾਡੀ ਭੈਣ ਨੇ ਕੋਈ ਗਲਤ ਨਹੀਂ ਕੀਤਾ। ਤੇ ਹੁਣ ਜੇ ਕੁਲਵਿੰਦਰ ਕੌਰ ਭੈਣ ਜਿਹੜੀ ਹੈ ਉਹਦੀ ਜੇ ਡਿਊਟੀ ਖੁੱਸ ਜਾਂਦੀ ਹੈ, ਚਲੀ ਜਾਂਦੀ ਹੈ, ਜਾਂ ਫਿਰ ਉਹਦੇ ਤੇ ਕੋਈ ਵੱਡਾ ਐਕਸ਼ਨ ਹੋ ਜਾਂਦਾ ਹੈ, ਉਹਨੂੰ ਸਜ਼ਾ ਦੀ ਕੋਈ ਲਾ ਦਿੱਤੀ ਜਾਂਦੀ ਹੈ, ਤਾਂ ਕੀ ਤੁਸੀਂ ਪੰਜਾਬੀ ਜਿਹੜੇ ਇਸ ਸਮੇਂ ਤਾਂ ਕਹਿ ਰਹੇ ਹੋ ਬਹੁਤ ਵਧੀਆ ਕੀਤਾ, ਕੀ ਉਹਦੇ ਨਾਲ ਤੁਰੋਗੇ? ਆ ਸਾਰੇ ਨਾਲ ਤੁਰਨਗੇ, ਇਦਾਂ ਦੀ ਥੋੜੀ ਗੱਲ ਹੈ। ਕਿਸਾਨ ਅੰਦੋਲਨ ਦੇ ਨਾਲ ਸਾਰੇ ਗਏ ਨਹੀਂ, ਇਸ ਕਰਕੇ ਸਾਰੇ ਨਾਲ ਜਾਣਗੇ, ਇਦਾਂ ਦੀ ਗੱਲ ਥੋੜੀ ਹੈਗੀ। ਅੱਛਾ ਤੁਰੋਗੇ? ਹਾਂ ਤੁਰਨਗੇ, ਸਾਰੇ ਜਾਣਗੇ, ਹਰੇਕ ਪਿੰਡ 'ਚੋਂ ਜਾਣਗੇ। ਤਾਂ ਵੈਸੇ ਵੀ ਇਹ ਖਾਸਾ ਰਿਹਾ। ਹਾਂ ਇਹ ਗੱਲ ਹੈਗੀ ਆ, ਨਾਲ ਅਸੀਂ ਹਰੇਕ ਦੇ ਨਾਲ ਮੋਢੇ ਨਾਲ ਮੋਢਾ ਲਾ ਖੜੇ ਆ, ਇਦਾਂ ਦੀ ਗੱਲ ਥੋੜੀ ਆ। ਚਾਹੇ ਕੋਈ ਸਾਡਾ ਕੋਈ ਹਿੰਦੂ ਭਰਾ ਆ, ਚਾਹੇ ਕੋਈ ਸਿੱਖ ਭਰਾ ਆ, ਲੇਕਿਨ ਅਸੀਂ ਤਾਂ ਇਸ ਗੱਲ 'ਚ ਸਹਿਮਤ ਆ, ਜਾਤੀਵਾਦ ਤੋਂ ਉੱਤੇ ਉੱਠ ਕੇ। ਹਾਂ ਅਸੀਂ ਆਪਣੇ ਪਿੰਡ ਵਿੱਚ ਰਹਿਣਾ ਹੈ, ਇਦਾਂ ਦੀ ਥੋੜੀ ਗੱਲ ਹੈ। ਹਾਂ ਕਿਸਾਨ ਆਗੂਆਂ ਵੱਲ ਵੀ ਆਉਂਦੇ ਆ, ਪਰ ਪਹਿਲਾਂ ਆਪਾਂ ਜਿਹੜੇ ਆਮ ਨਾਗਰਿਕ ਨੇ ਉਹ ਭਗਤਾ ਲਈਏ। ਬਾਈ ਤੁਹਾਨੂੰ ਕੀ ਲੱਗਦਾ ਹੈ ਕੰਗਣਾ ਰਣੌਤ ਨੂੰ ਪਹਿਲਾਂ ਦੱਸੋ, ਤੁਸੀਂ ਜਾਣਦੇ ਸੀ? ਹਾਂਜੀ ਜਾਣਦੇ। ਕਿਵੇਂ ਜਾਣਦੇ ਸੀ? ਫਿਲਮਾਂ 'ਚ ਦੇਖੀ ਸੀ, ਫਿਲਮ ਐਕਟਰ ਨਹੀਂ ਆ ਜਿੱਦਾਂ। ਉਸ ਤੋਂ ਬਾਅਦ ਹਿਮਾਚਲ ਦੀ ਮੰਡੀ ਯਾਨੀ ਕਿ MP ਬਣ ਗਈ ਸੀ। ਫਿਰ ਕਿਸਾਨੀ ਅੰਦੋਲਨ ਵਿੱਚ ਜਦੋਂ ਜਾ ਕੇ ਗਲਤ ਬੋਲਦੀ ਸੀ, ਉਸ ਦੇ ਬਾਰੇ ਥੋੜਾ ਚਲੋ ਆਪਣੀ ਬੀਬੀ ਭੈਣਾਂ ਵਿੱਚ ਰੋਸ ਸੀਗਾ, ਤੇ ਉਸਨੇ ਫਿਰ ਕੋਈ ਗਲਤ ਟਿੱਪਣੀ ਕੀਤੀ ਤਾਂ ਉਹਨੇ
ਸਜ਼ਾ ਪਾ ਲਈ ਬਸ। ਇਹੀ ਚੀਜ਼ ਹੈ। ਹਾਂਜੀ, ਠੀਕ ਹੈ, ਹੁਣ ਆਉਂਦੇ ਆ ਕਿਸਾਨ ਆਗੂਆਂ ਦੇ ਵੱਲੋਂ। ਇੱਧਰ ਆ ਬਾਈ ਹੁਣੀ ਸਾਰੇ 4 ਦੇ 4 ਕਿਸਾਨ ਆਗੂ ਹੀ ਨੇ। ਇਹਨਾਂ ਮੈਂ ਕਹਿੰਦਾ ਜਰਾ ਇੱਧਰ ਨੂੰ ਆ ਜਾਓ, ਆਪਣੇ ਤੋਂ ਖੁੱਲਾ ਸਮਾਂ, ਆਪਾਂ ਗੱਲਬਾਤ ਇਹਦੇ ਤੇ ਹੀ ਕਰਨੀ। ਪਹਿਲਾਂ ਮੌਂਟੀ ਸਾਹਿਬ ਹੁਣ ਲਾਉਣੇ ਆ ਬਾਈ। ਕੀ ਫਿਰ ਪਹਿਲਾਂ ਤੁਸੀਂ ਵੀ ਦੱਸੋ, ਤੁਸੀਂ ਜਾਣਦੇ ਕੰਗਣਾ ਰਣੌਤ ਨੂੰ ਕੌਣ ਆ? ਹਾਂਜੀ ਹਾਂਜੀ ਭਾਜੀ ਜਾਣਦੇ ਆ। ਜਦੋਂ ਉਹਨੇ ਸਾਡੇ ਖਿਲਾਫ ਇਹਦਾ ਗਲਤ ਬੋਲਣਾ ਸ਼ੁਰੂ ਕੀਤਾ ਸੀ, ਉੱਥੋਂ ਹਿਮਾਚਲ ਵਾਲਿਆਂ ਨੇ ਉਹਨੂੰ MP ਜਿਤਾ ਕੇ ਭੇਜਿਆ ਆ, ਤੇ ਸਾਡੀ ਭੈਣ ਨੇ ਉੱਥੇ 에ਅਰਪੋਰਟ ਤੇ ਮੰਤਰੀ ਬਣਾ ਕੇ ਦਿੱਲੀ ਭੇਜਤੀ ਆ। ਉਹਨੂੰ ਮੰਤਰੀ ਦਾ ਅਹੁਦਾ ਦੇ ਦਿੱਤਾ ਭੈਣ ਸਾਡੀ ਨੇ। ਦਿੱਤਾ ਵੀ ਇਦਾਂ ਦਾ, ਪੱਕੀ ਮੋਹਰ ਲਾਤੀ ਆ। ਸਾਰੀ ਉਮਰ ਜਦੋਂ ਇਹਦਾ ਸ਼ੀਸ਼ਾ ਦੇਖਿਆ ਕਰੂ, ਉਹਨੂੰ ਸਾਡੀ ਭੈਣ ਦਾ ਇਹਦਾ ਹੱਥ ਛਪਿਆ ਉਹਦੇ ਚੇਤਾ ਆ ਜਾ ਕਰਨਾ। ਇੰਨੀ ਜ਼ੋਰ ਦੀ ਨਾ ਮਾਰਿਆ, ਜੇ ਉਹ ਕਿਤੇ ਉੱਥੇ ਘੁਲਣ ਵੀ ਲੱਗ ਪੈਂਦੀ ਹੈ ਨਾ, ਤਾਂ ਵੀ ਸਾਡੀ ਭੈਣ ਨੇ ਮੈਨੂੰ ਲੱਗਦਾ ਵੀ 1 ਸਕਿੰਟ 'ਚ ਉਹਨੂੰ ਢਾਹ ਲੈਣਾ ਸੀ, ਕਿਉਂਕਿ ਉਹ ਬਕਵਾਸ ਕਰਨ ਜੋਗੀ ਆ। ਉਹਦੇ ਪੱਲੇ ਤਾਂ ਕੁਛ ਹੈ ਨਹੀਂ। ਸਾਨੂੰ ਤਾਂ ਕਈ ਵੇਲੇ ਇੱਦਾਂ ਡਰ ਲੱਗਦਾ ਰਹਿੰਦਾ, ਜਦੋਂ ਕਿਤੇ ਤੇਜ਼ ਹਵਾ ਆਵੇ, ਕਦੇ ਇੱਦਾਂ ਨਾ ਹੋਵੇ ਅੜਾ ਕੇ ਕਿਤੇ ਤਾਰੋਂ ਪਾਰ, ਬਾਰਡਰੋਂ ਪਾਰ ਕਰ ਦੇਵੇ ਉਹਨੂੰ ਕੰਗਣਾ ਨੂੰ। ਉਹ ਤਾਂ ਚਾਹੀਦੀ ਉਹ ਤਾਰੋਂ ਪਾਰ ਵਾਲੀ ਆ, ਜੋ ਉਹਦੇ ਲੱਛਣ ਆ। ਤੇ ਤਾਰੋਂ ਪਾਰ ਲਈ ਤਾਂ ਕਿਹੜਾ ਉਹ ਘੱਟ ਖਤਰਨਾਕ ਦਿੰਦੀ ਹੈ ਬਿਆਨ। ਉਹ ਪਾਕਿਸਤਾਨ ਨੂੰ ਵੀ ਬਹੁਤ ਮੰਦਾ ਚੰਗਾ ਬੋਲਦੀ, ਫਿਰ ਉੱਥੇ ਉਹਨੂੰ ਫੜ ਲੈਣਗੇ ਲੋਕ। ਬਸ ਇਦਾਂ ਆ ਵੀ ਉਧਰੋਂ ਥੱਪੜ ਪਿਆ, ਇਧਰੋਂ ਥੱਪੜ ਪਿਆ, ਉਧਰ ਵਾਹ ਹੀ ਕੰਮ ਰਵੇ। ਜਿੱਦਾਂ ਉਹ ਚਿੜੀ ਛਿੱਕਾ ਨਹੀਂ ਆਪਾਂ ਖੇਡੀ ਦਾ, ਇਧਰੋਂ ਉਹ ਚਿੜੀ ਉਹ ਗਈ, ਇਧਰੋਂ ਚਿੜੀ ਉਹ ਗਈ, ਬਾ ਇਦਾਂ ਹੀ ਕੰਮ ਚੱਲੀ ਜਾਵੇ ਮੈਂ ਕਹਿੰਦਾ। ਅੱਛਾ ਚਲੋ ਹੁਣ ਆਪਾਂ ਆਉਂਦੇ ਆ ਮੁੱਦੇ ਦੀ ਗੱਲ ਤੇ। ਭੈਣ ਕੁਲਵਿੰਦਰ ਕੌਰ ਹੋਣਾ ਦੇ ਵੱਲੋਂ ਜੋ ਕੁਝ ਕੀਤਾ ਗਿਆ, ਉਸ ਤੋਂ ਬਾਅਦ ਲਗਾਤਾਰ ਪ੍ਰਤੀਕਰਮ ਆ ਰਹੇ ਨੇ। ਵੱਖ-ਵੱਖ ਰਾਜਸੀ ਆਗੂਆਂ ਦੇ, ਕਿਸਾਨ ਜਥੇਬੰਦੀਆਂ ਨੇ ਲਗਾਤਾਰ ਹੱਕ 'ਚ ਡਟ ਕੇ ਖੜਨ ਦੀ ਗੱਲ ਕੀਤੀ ਹੈ। ਬਹੁਤ ਸਾਰੇ ਪੋਲੀਟੀਕਲ ਆਗੂ ਇਸ ਚੀਜ਼ ਦਾ ਲਾਹਾ ਲੈਣ ਦੀ ਵੀ ਕੋਸ਼ਿਸ਼ ਕਰਦੇ ਨੇ ਵੀ ਤਾਜੀ ਸਰਕਾਰ ਬਣਨ ਜਾ ਰਹੀ ਹੈ, ਵੀ ਹੋ ਸਕਦਾ ਇਹ ਕੀ ਮੂਵਮੈਂਟ ਹੀ ਸਾਬਤ ਹੋ ਜਵੇ, ਇਹ 'ਚ ਦਾ ਲੱਗ ਜਵੇ ਵੀ ਸਰਕਾਰ ਦਾ ਪਲਟਾ ਕਰਕੇ ਵੀ ਇੰਡੀਆ ਗੱਠਜੋੜ ਦੀ ਸਰਕਾਰ ਬਣਾ ਲਈਏ। ਉਹ ਸਾਰੀਆਂ ਗੱਲਾਂ ਪਾਸੇ ਰੱਖਦੇ ਹਾਂ, ਪਰ ਆਪਾਂ ਜੇ ਇਹਨੂੰ ਪੰਜਾਬ ਦੇ ਧਰਾਤਲ ਤੇ ਖੜ ਕੇ, ਪੰਜਾਬ ਦੇ ਆਮ ਪਿੰਡ ਦੇ ਵਿੱਚ ਖੜ ਕੇ ਇਸ ਘਟਨਾ ਨੂੰ ਦੇਖਣਾ ਹੋਵੇ, ਤਾਂ ਆਮ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿਹੋ ਜੀ ਗੱਲਬਾਤ ਚੱਲ ਰਹੀ ਹੈ? ਕਿਉਂਕਿ ਹਰੇਕ ਘਰ 'ਚ ਪਹੁੰਚ ਗਈ ਤਕਰੀਬਨ ਇਹ ਗੱਲ। ਤੁਸੀਂ ਪਿੰਡ 'ਚ ਰਹਿੰਦੇ ਹੋ, ਆਲੇ ਦੁਆਲੇ ਕੀ ਗੱਲ ਚੱਲ ਰਹੀ ਹੈ ਇਸ ਖਾਸ ਘਟਨਾ ਨੂੰ ਲੈ ਕੇ? ਭਾਜੀ ਇਦਾਂ ਵੀ ਉਹ ਸ਼ੁਰੂ ਤੋਂ ਹੀ ਇਦਾਂ ਮਤਲਬ ਆਪਣੇ ਜਿੰਨੇ ਵੀ ਇੰਡੀਅਨ ਲੋਕ ਆ ਨਾ, ਕੁਛ 5% ਨੂੰ ਛੱਡ ਕੇ ਬਾਕੀ 95% ਦੇ ਅੱਖਾਂ ਵਿੱਚ ਰੜਕ ਰਹੀ ਸੀ, ਕਿਉਂਕਿ ਜਿੱਦਾਂ ਦੇ ਉਹ ਬਿਆਨ ਦਿੰਦੀ ਸੀ। ਜਦੋਂ ਹੁਣ ਥੱਪੜ ਕਾਂਡ ਹੋਇਆ ਆ, ਉਹ ਸਾਰਾ ਮੈਨੂੰ ਲੱਗਦਾ ਵੀ ਹਿੰਦੁਸਤਾਨ ਹੀ ਉਦੋਂ ਨੈੱਟ ਤੇ ਹੀ ਬੈਠਾ ਰਿਹਾ, ਦੇਖੀ ਗਿਆ ਹਾਏ ਹੁਣ ਦਹਿ ਜਵੇ ਪੈਂਦਾ, ਹੁਣ ਦਹਿ ਜਵੇ। ਉਹ ਖਰੇ ਉਦੋਂ ਸ਼ਾਟ ਜਿਹਾ ਉਹ ਬਣਿਆ ਨਹੀਂ ਨਾ, ਖਰੇ ਉਹ ਚਪੇੜ ਮਾਰਦੀ ਦਾ ਤੇ ਬਾਅਦ ਚੋਂ ਕੱਢਿਆ ਕਿਸੇ ਨੇ, ਬਾਅਦ ਚੋਂ ਕੈਮਰਾ ਕੱਢਿਆ। ਪਹਿਲਾਂ ਲੋਕੀ ਇਹ ਲੱਭਦੇ ਰਹੇ, ਦੇਖੀਏ ਸੀ ਕਿੱਦਾਂ ਥੱਪੜ ਛਪਿਆ ਆ। ਪਰ ਉਹਨੇ ਭੈਣ ਨੇ ਜਦੋਂ ਇਹ ਗੱਲ ਕਹੀ ਨਾ ਵੀ ਜਦੋਂ ਤੂੰ ਬਿਆਨ ਦਿੰਦੀ ਸੀ ਵੀ 100 ਰੁਪਏ ਦਿਹਾੜੀ ਤੇ ਆਈਆਂ, ਮੇਰੀ ਮਾਂ ਉਦੋਂ ਵਿੱਚ ਬੈਠੀ ਸੀ। ਉਸ ਗੱਲ ਨੇ ਨਾ ਜਿੱਦਾਂ ਮਤਲਬ ਸਕੂਨ ਜਿਹਾ ਆਇਆ ਵੀ ਹਾਂ ਬਈ ਜਾਗਦੀ ਜ਼ਮੀਰਾਂ ਵਾਲੀਆਂ ਸਾਡੇ ਇਕੱਲੇ ਪੰਜਾਬੀ ਵੀਰ ਹੀ ਨਹੀਂ ਜਿਹੜੇ ਅੱਜ ਤੱਕ ਬਦਲੇ ਲੈਂਦੇ ਰਹੇ ਆ। ਜਦੋਂ ਪੰਜਾਬ ਨਾਲ ਜਾਂ ਹੋਰ ਕਿਸੇ ਪ੍ਰਾਂਤ ਵਿੱਚ ਧੱਕਾ ਹੋਇਆ, ਯੋਧੇ ਉੱਠ ਖੜਦੇ ਹੁੰਦੇ ਆ। ਪਰ ਇਹ ਧੀ ਨੇ ਸਾਨੂੰ ਇੱਕ ਸਾਬਤ ਕਰ ਦਿੱਤਾ ਆ ਬਈ ਨੌਕਰੀ ਦੀ ਪਰਵਾਹ ਨਹੀਂ ਕੀਤੀ। ਉਹਨੂੰ ਪਤਾ ਸੀ ਮੇਰੇ ਨਾਲ ਇੱਦਾਂ ਹੋਣਾ ਆ। ਉਹਦਾ ਜਿਹੜਾ ਪਰਿਵਾਰ ਆ ਇਸ ਵੇਲੇ ਉਹ ਵੀ ਅੰਡਰਗਰਾਊਂਡ ਆ, ਪਤਾ ਨਹੀਂ ਚੱਕ ਲਿਆ ਇਹਨਾਂ ਨੇ ਕੀ ਕੀਤਾ ਹੈ ਨਾ। ਪਰ ਜਿੱਦਾਂ ਵੀ ਉਹਨੇ ਸਵਾਦ ਲਿਆਤਾ ਆ, ਇਸ ਵੇਲੇ ਲੋਕੀ ਸਾਰੇ ਵਾਹਵਾ ਕਰਨ ਡਏ ਆ ਉਸ ਧੀ ਦੇ ਨਾਲ। ਸਾਰੇ ਜਣੇ ਦਿਲੋਂ ਸਪੋਰਟ ਕਰਦੇ ਆ ਉਹਦੀ। ਕੱਲ੍ਹ ਨੂੰ ਜਦੋਂ ਵੀ ਇੱਥੇ ਆਊਗੀ, ਜਿੱਦਣ ਉਹ ਪੰਜਾਬ ਵਿੱਚ ਆਈ, ਅਸੀਂ ਉਦੋਂ ਸਾਰੇ ਜਣੇ ਮੈਂ ਇਹ ਐਲਾਨ ਕਰਦਾ ਆਪਣੇ ਸਾਰੇ ਪੰਜਾਬੀਆਂ ਦੇ ਵੱਲੋਂ, ਕਿਸੇ ਨੇ ਇਸ ਗੱਲ ਨੂੰ ਨਕਾਰਨਾ ਨਹੀਂ ਹੈਗਾ। ਅਸੀਂ ਉੱਥੋਂ ਸ਼ੰਭੂ ਬਾਰਡਰ ਤੋਂ ਉਹਨੂੰ ਫੁੱਲ ਪਾਉਂਦੇ ਇੱਦਾਂ ਪੰਜਾਬ ਉਹਦੇ ਘਰ ਤੱਕ, ਪੇਕਿਆਂ ਦੇ ਘਰ ਤੱਕ ਸੁਲਤਾਨਪੁਰ ਲੋਧੀ ਛੱਡ ਕੇ ਆਵਾਂਗੇ ਜੀ। ਬਾਈ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਬਾਈ ਹੁਣੀ ਗੱਲ ਕੀਤੀ ਹੈ ਕਿ ਘਟਨਾ ਤਾਂ ਵਾਪਰੀ ਹੈ, ਪਰ ਇੱਕ ਵਿਅਕਤੀ ਨੌਕਰੀ ਲੈਣ ਦੇ ਲਈ ਬਹੁਤ ਪਾਪੜ ਵੇਲਦਾ, ਬਹੁਤ ਸਖਤ ਮਿਹਨਤ ਲੱਗਦੀ ਹੈ। ਉਹ ਬੇਸ਼ੱਕ ਫਿਜ਼ੀਕਲੀ ਟੈਸਟ ਹੋਣ, ਬੇਸ਼ੱਕ ਉਹ ਮੈਂਟਲੀ ਟੈਸਟ ਹੋਣ, ਬਹੁਤ ਤਰ੍ਹਾਂ ਦੇ ਹੁੰਦੇ ਨੇ। ਉਹ ਸਾਰੇ ਦੇ ਕੇ ਬੰਦਾ ਇੱਥੇ ਤੱਕ ਪਹੁੰਚਦਾ, ਉਸ ਤੋਂ ਬਾਅਦ ਬਿਨਾਂ ਨੌਕਰੀ ਦੀ ਪਰਵਾਹ ਕੀਤੇ ਪੰਜਾਬ ਦੀ ਅਣਖ ਦੀ ਗੱਲ ਵਿੱਚ ਆ ਜਾਂਦੀ ਹੈ ਤੇ ਉਹ ਅਣਖ ਦੇ ਲਈ ਇਹ ਕੁਝ ਕਰ ਗੁਜ਼ਰਦਾ। ਇਹ ਸਾਰੇ ਮਾਈਂਡਸੈਟ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਇਹ ਸਾਡੇ ਖਾਸੇ 'ਚ ਹੀ ਹੈ ਸ਼ੁਰੂ ਤੋਂ? ਇਹਨੂੰ ਕਿਵੇਂ ਵੇਖਦੇ ਹੋ ਘਟਨਾ ਜਿਹੜੀ ਵਾਪਰੀ ਹੈ? ਜਿਹੜੇ ਪੰਜਾਬ ਦੇ ਯੋਧੇ ਆ ਨਾ, ਇਹ ਉਹਨਾਂ ਚੀਜ਼ਾਂ ਨੂੰ ਅਹਿਮੀਅਤ ਨਹੀਂ ਦਿੰਦੇ, ਆਪਣੀ ਬਹਾਦਰੀ ਨੂੰ ਅਹਿਮੀਅਤ ਦਿੰਦੇ ਆ। ਜਿੱਦਣ ਕਿਤੇ ਵੀ ਕੋਈ ਵੀ ਗੱਲਬਾਤ ਹੋਵੇ, ਉਸ ਦਿਨ ਇਹ ਆਪਣੇ ਸੁੱਖ ਆਰਾਮ ਛੱਡ ਕੇ ਆਪਣੀ ਕੌਮ ਦਾ, ਆਪਣੇ ਪੰਜਾਬ ਦਾ, ਪੰਜਾਬੀਅਤ ਦਾ ਪਹਿਲ ਆਧਾਰ ਤੇ ਉਹ ਕੰਮ ਕਰਦੇ ਆ ਜਿਹੜੇ ਸਾਡੇ ਪੰਜਾਬ ਦੇ ਲੋਕੀ ਕਿਤੇ ਸ਼ਰਮਿੰਦਾ ਨਾ ਹੋਣ। ਬਾਕੀ ਇਹ ਆ ਕਿ ਜਿਹੜਾ ਮੰਨ ਲਓ ਇਹ ਲੇਡੀ ਜੀ ਆ, ਉਹਦਾ ਨਾਂ ਕੀ ਆ ਕੁਛ, ਮੈਂ ਕਹਿੰਦਾ ਵੀ ਮੋਦੀ ਸਾਹਿਬ ਨੂੰ ਵੀ ਚੈੱਕ ਕਰ ਲੈਣੀ ਚਾਹੀਦੀ ਆ, ਡਾਕਟਰਾਂ ਨੂੰ ਉਹ ਵੀ ਇੱਦਾਂ ਜੇ ਬੋਲਦੀ ਰਹੀ, ਹੋ ਸਕਦਾ ਵੀ ਜੇ ਕੋਈ ਸਰਕਾਰ ਬਣੀ ਮੋਦੀ ਸਾਹਿਬ ਦੀ ਮੁੜ ਕੇ, ਇਹ ਫੇਰ ਨਾ ਲਹਾ ਦੇਵੇ ਇੱਦਾਂ ਕਰ ਕੁਰ ਕੇ। ਡਰ ਲੱਗਦਾ ਰਹਿੰਦਾ ਇਹਨਾਂ ਬੰਦਿਆਂ ਤੋਂ ਵੀ ਇਹ ਨਾਲ ਤਾਂ ਰਹਿੰਦੇ ਹੁੰਦੇ ਆ ਪਰ ਕੋਈ ਨਾ ਕੋਈ ਕੰਮ ਗਲਤ ਕਰ ਦਿੰਦੇ ਆ। ਤੁਹਾਨੂੰ ਕੀ ਲੱਗਦਾ ਕਿ ਪਾਰਟੀ ਦੇ ਅੰਦਰ ਵੀ ਲੋਕ ਇਦਾਂ ਦੀ ਬਿਆਨਬਾਜ਼ੀ ਤੋਂ, ਇਹਦੀ ਤੋਂ ਦੁਖੀ ਹੋਣਗੇ ਕਿ ਸਿਰਫ ਕਿਸਾਨਾਂ ਖਿਲਾਫ ਹੀ ਬੋਲਦੀ ਹੈ?
ਨਹੀਂ, ਇਹ ਕੁਝ ਲੋਕ ਜਿਹੜੇ ਹੁੰਦੇ ਆ ਕੱਟੜਵਾਦ ਦੇ ਲੋਕ ਹੁੰਦੇ ਆ, ਉਹ ਆਪਣੇ ਧਰਮ ਨੂੰ ਆਪਣੇ ਆਪ ਨੂੰ ਇਹ ਸਮਝਦੇ ਹੁੰਦੇ ਆ ਵੀ ਸਾਨੂੰ ਸਹੂਲਤਾਂ ਸਾਰੀਆਂ ਮਿਲੀਆਂ ਆ। ਜਿਨ੍ਹਾਂ ਲੋਕਾਂ ਕੋਲ ਸਹੂਲਤਾਂ ਘੱਟ ਆ ਉਹਨਾਂ ਨਾਲ ਦੇਖ ਕੇ ਕਹਿੰਦੇ ਹੁੰਦੇ ਵੀ ਖਰਿਆ ਅਸੀਂ ਇਹਨਾਂ ਦੇ ਰਾਜੇ ਆ। ਰਾਜਾ ਬੰਦਾ ਉਹ ਹੁੰਦਾ ਜਿਹੜਾ ਅੰਦਰੋਂ ਸੰਤੁਸ਼ਟ ਹੋਵੇ, ਅੰਦਰੋਂ ਖੁਸ਼ ਹੋਵੇ, ਪਬਲਿਕ 'ਚ ਖੜ ਕੇ ਆਪਣੀ ਜ਼ਮੀਰ ਦੇ ਹਿਸਾਬ ਨਾਲ ਗੱਲ ਕਰ ਸਕਦਾ ਹੋਵੇ। ਉਹ ਰਾਜਾ ਨਹੀਂ ਹੁੰਦਾ ਜਿਹਨੂੰ ਸੁੱਖ ਸਹੂਲਤਾਂ ਸਾਰੀਆਂ ਮਿਲੀਆਂ ਹੁੰਦੀਆਂ। ਉਹ ਤਾਂ ਪਤਾ ਨਹੀਂ ਕਿਹੜੇ ਵੇਲੇ ਸਾਡੇ ਸਵਾਸਾਂ 'ਤੇ ਅਸੀਂ ਚੱਲਣ ਡਏ ਆ ਤੇ ਸਵਾਸ ਪਤਾ ਨਹੀਂ ਕਿਹੜੇ ਵੇਲੇ ਨਿਕਲ ਜਾਣਾ ਆ। ਮੈਂ ਤਾਂ ਕਹਿੰਦਾ ਇਹਨੂੰ ਹੁਣ ਥੋੜ੍ਹਾ ਜਿਹੜਾ ਮੇਰਾ ਵਾਰ-ਵਾਰ ਬੇਨਤੀ ਆ ਵੀ ਜਿਹੜੇ ਬੰਦੇ ਜਿੰਨੇ ਵੀ ਇਹ MP ਬਣੇ ਆ ਸਾਰੇ ਦੇ ਸਾਰੇ ਬਿਆਨ ਦੇਣ ਤੋਂ ਪਹਿਲਾਂ ਇਹ ਸੋਚਿਆ ਕਰਨ ਜ਼ਰੂਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਇਹੋ ਜਿਹਾ ਬੰਦਾ ਵੀ ਬੈਠਾ ਹੁੰਦਾ ਜਿਹੜਾ ਮੰਨ ਲਓ ਇਹਨਾਂ ਨੂੰ ਸੁਣਦਾ ਰਹਿੰਦਾ, ਦੇਖਦਾ ਰਹਿੰਦਾ। ਹੋ ਸਕਦਾ ਉਹਦੀ ਜ਼ਮੀਰ ਜਾਗ ਪਵੇ, ਉਹਦੇ ਦਿਲ 'ਚ ਕੀ ਆ ਦਿਲ 'ਚ ਕੀ ਆ ਜਾਵੇ। ਜਿਹੜੀ ਖਾਸ ਗੱਲ ਆ, ਹੁਣ ਤਾਂ ਜਿਹੜੇ ਪੜ੍ਹੇ ਲਿਖੇ ਲੋਕ ਆ, ਪਹਿਲਾਂ ਅਨਪੜ੍ਹ ਲੋਕ ਹੁੰਦੇ ਸੀਗੇ, ਹੁਣ ਇੰਟਰਨੈਟ ਤਾਂ ਮੇਰਾ ਖਿਆਲ ਆ ਹਰ ਕੋਈ ਬੰਦਾ ਦੇਖਦਾ ਆ। ਅੱਗ ਵਾਂਗੂ ਚੀਜ਼ ਵਾਇਰਲ ਹੁੰਦੀ, ਇੱਕਦਮ ਸੋਸ਼ਲ ਮੀਡੀਆ ਤੇ, ਇੱਕਦਮ ਜਾਂ ਪ੍ਰਿੰਟ ਮੀਡੀਆ ਤੇ, ਇੱਕਦਮ ਜਿਹੜਾ ਇਲੈਕਟ੍ਰੋਨਿਕ ਮੀਡੀਆ ਤੇ ਇੱਕਦਮ ਗੱਲ ਚੱਲ ਪੈਂਦੀ ਆ। ਹੁਣ ਜਿਹੜੀ ਗੱਲ ਹੁਣ ਆ ਤੁਸੀਂ ਦੇਖਦੇ ਹੋਣੇ ਆ ਵੀ ਮੇਰਾ ਖਿਆਲ ਆ ਮੈਂ ਕਿਸੇ ਨੇ ਪੋਸਟ ਪਾਈ ਸੀ ਵੀ ਮੋਦੀ ਸਾਹਿਬ ਪਹਿਲਾਂ ਇੱਦਾਂ ਛਾਤੀ ਚੌੜੀ ਕਰਕੇ ਖੜ੍ਹਦੇ ਹੁੰਦੇ ਸੀ। ਆ ਜਿਹੜਾ ਆਪਣੇ ਉਹ ਨਾਇਡੂ ਜੀ ਆਏ ਆ, ਉਹਨਾਂ ਨੇ ਕੁਰਸੀ ਮੂਹਰੇ ਇੱਦਾਂ ਕਰਦੇ ਆ। ਮੈਂ ਕਹਿੰਦਾ ਸਾਡੇ ਮੂਹਰੇ ਬੀਟਰ ਵੀ ਨਹੀਂ ਇੱਦਾਂ ਕੁਰਸੀ ਕਦੀ ਕਰਦਾ। ਉਹ ਵੀ ਕਹਿੰਦਾ ਭਾਜੀ ਆ ਕੁਰਸੀ ਪਈ ਲੈ ਲਓ ਹੈਂ। ਤੇ ਮੈਂ ਉਹ ਦੇਖ ਕੇ ਹੈਰਾਨ ਸੀ ਵੀ ਜੇ ਪ੍ਰਧਾਨ ਮੰਤਰੀ ਬਣ ਕੇ ਇੰਨੀ ਆਕੜ ਰੱਖ ਕੇ ਫਿਰ ਆਪਾਂ ਝੁਕਣਾ ਹੀ ਆ, ਪਹਿਲਾਂ ਹੀ ਉੱਥੇ ਰਹੀਏ। ਉਹੀ ਕੰਮ ਪਹਿਲਾਂ ਔਕਾਤ ਨਾ ਭੁੱਲੀਏ, ਆਪਣੇ ਆਪ ਨੂੰ ਇਨਸਾਨੀਅਤ ਵਿੱਚ ਰੱਖੀਏ, ਇਨਸਾਨੀਅਤ ਰੱਖੀਏ। ਇੱਕ ਪਾਸੇ ਆਪਾਂ ਡਰਾਮੇ ਕਰ ਕਰਕੇ ਦਿਖਾਉਂਦੇ ਆ, ਮਾਤਾ ਨੂੰ ਮੱਥਾ ਟੇਕਦੇ ਆ, ਉਹਦੇ ਕੋਲ ਆਸ਼ੀਰਵਾਦ ਲੈਂਦੇ ਆ। ਉਹ ਹੁਣ ਤਾਂ ਇੱਕ ਦਿਨ ਕਿਸੇ ਨੇ ਪੋਸਟ ਪਾਈ ਸੀ, ਕਹਿੰਦੀ ਬਹੁਤ ਤੂੰ ਮੇਰੇ ਤੋਂ ਆਸ਼ੀਰਵਾਦ ਨਾ ਲਿਆ ਕਰ, ਮੇਰਾ ਆਸ਼ੀਰਵਾਦ ਤੈਨੂੰ ਪੁੱਠਾ ਪਈ ਜਾਂਦਾ ਆ। ਤੂੰ ਪਬਲਿਕ ਨਾਲ ਗਲਤ ਹੋਈ ਜਾਂਦਾ ਆ ਤੇ ਮੈਂ ਤੈਨੂੰ ਆਸ਼ੀਰਵਾਦ ਦੇਈ ਜਾਂਦੀ ਆ ਤੇ ਪਬਲਿਕ ਤੇਰੇ ਬਰਖਲਾਫ ਹੋਈ ਜਾਂਦੀ ਆ ਹੈਂ। ਤੇ ਉਹ ਮੈਂ ਦੇਖ ਕੇ ਬੜਾ ਹੈਰਾਨ ਆ ਵੀ ਜਿਹੜੇ ਸਾਡੇ ਚਲੋ ਅੱਗੇ ਜਿਹੜੇ ਮੰਨ ਲਓ ਨਾ ਸਾਡੇ 'ਚ ਤਾਂ ਯੋਧੇ ਪਹਿਲਾਂ ਤੋਂ ਰਹੇ ਪੰਜਾਬੀਆਂ 'ਚ। ਜਦੋਂ ਦੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਪੰਥ ਚਲਾਇਆ, ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ, ਤੇ ਉਹ ਪਹਿਲਾਂ ਹੀ ਉਹਨਾਂ ਨੇ ਇਹ ਕਿਹਾ ਜਿਨ ਕੋ ਪ੍ਰੇਮ ਖਿਲਨ ਕਾ ਚਾਓ, ਸਿਰ ਤਲ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਫਿਰ ਦੂਏ ਪਾਸੇ ਉਹਨਾਂ ਨੇ ਇਹ ਵੀ ਕਿਹਾ ਆ ਹੋ ਸਭਨਾ ਕੀ ਰੇਨਕਾ ਤੋ ਆਓ ਹਮਾਰੇ ਪਾਸ ਹੈਂ। ਰੇਣਕਾ ਸਾਰਿਆਂ ਦੀ ਹੋ ਕੇ ਆਓ ਉੱਦਾਂ ਨੇ। ਵੀ ਉਦੋਂ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਆ ਵੀ ਪਹਿਲੇ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇੱਥੇ ਤਾਂ ਜਿਹੜੇ ਆ ਪਹਿਲਾਂ ਹੀ ਨੀਵੇਂ ਹੋ ਕੇ ਚੱਲਦੇ ਆ, ਮੌਤ ਤੋਂ ਨਹੀਂ ਡਰਦੇ। ਮੌਤ ਨੂੰ ਇੱਕ ਪਾਸੇ ਛਿੱਕੇ ਟੰਗ ਕੇ ਫੇਰ ਤੁਰਦੇ ਆ। ਜਿਹੜੀਆਂ ਨੌਕਰੀ ਦੀ ਤੁਸੀਂ ਗੱਲ ਮੈਨੂੰ ਪੁੱਛੀ ਆ, ਨੌਕਰੀ ਜਿਹੜੀ ਆ ਉਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ, ਸਹੂਲਤ ਨੂੰ ਤਾਂ ਮੰਨਦੇ ਹੀ ਨਹੀਂਗੇ ਇਹ। ਜੇ ਮੈਂ ਕਹਿੰਦਾ ਇਹਨਾਂ ਨੂੰ ਸਹੂਲਤਾਂ ਪਿਆਰੀਆਂ ਹੁੰਦੀਆਂ, ਹਾਂ ਸਾਡੇ ਵਿੱਚ ਕੁਝ ਲੋਕ ਇਹੋ ਜਿਹਾ ਜ਼ਰੂਰ ਹੋ ਗਏ ਆ ਜਿਹੜੇ ਕੋਈ ਸੁੱਖ ਸਹੂਲਤਾਂ ਮੰਗਦੇ ਆ। ਉਹ ਕਹਿੰਦੇ ਸਾਡੇ ਕੋਲ ਮੁੜ ਕੇ ਨੌਕਰੀ ਨਹੀਂ ਮਿਲਣੀ, ਸਾਡੇ ਬੱਚੇ ਭੁੱਖੇ ਮਰ ਜਾਣੇ, ਅਸੀਂ ਭੁੱਖੇ ਮਰ ਜਾਣਾ, ਅਸੀਂ ਇੱਦਾਂ ਹੋ ਜਾਣਾ, ਉੱਦਾਂ ਹੋ ਜਾਣਾ। ਮੈਂ ਤਾਂ ਜਿੰਨੇ ਬੰਦੇ ਉਹਦਾ ਨਾਂ ਕੀ ਦੇਖਦਾ ਆ, ਜਿਹੜੇ ਬੰਦਿਆਂ ਨੇ ਕੌਮ ਵਾਸਤੇ ਆਪਣੇ ਆਪ ਨੂੰ ਵਾਰਿਆ ਆ, ਉਹ ਖੁਸ਼ ਹੋ ਕੇ ਗਏ ਆ। ਬਾਅਦ 'ਚ ਜੋ ਮਰਜ਼ੀ ਹੋਵੇ ਉਦੋਂ ਉਹ ਖੁਸ਼ ਹੋ ਕੇ ਗਏ। ਉਹ ਕਹਿੰਦੇ ਅਸੀਂ ਆਪਣੀ ਤਸੱਲੀ ਕਰ ਲਈ ਆ ਜਿਹੜੀ ਕਰਨੀ ਸੀ। ਜੀ ਬਾਈ ਹੁਣਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚੋਂ ਤੁਕਾਂ ਜੋ ਗੁਰੂ ਸਾਹਿਬ ਦੇ ਫਰਮਾਨ ਨੇ ਉਹਨਾਂ ਦਾ ਜ਼ਿਕਰ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਇਸ ਚੀਜ਼ ਨੂੰ ਦੂਜੇ ਨੰਬਰ ਤੇ ਰੱਖਦੇ ਨੇ ਜਾਂ ਪਿੱਛੇ ਹੀ ਰੱਖਦੇ ਨੇ। ਪਹਿਲਾਂ ਉਹ ਆਪਣੀ ਅਣਖ ਨੂੰ, ਆਪਣੀ ਜ਼ਮੀਰ ਨੂੰ ਅੱਗੇ ਰੱਖਦੇ ਨੇ। ਇੱਧਰ ਵੀ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ। ਬਾਪੂ ਜੀ ਤੁਸੀਂ ਉਮਰ ਹੰਢਾਈ ਹੈ, ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਰਹੇ ਹੋ, ਤੁਸੀਂ ਇਹੋ ਜਿਹੀਆਂ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਦੇਖਦੀਆਂ ਹੋਵੋਗੇ ਵੀ ਖਿਲਾਫ ਤਾਂ ਬੋਲਦੇ ਹੀ ਹੁੰਦੇ ਆ, ਪਰ ਉਸ ਖਿਲਾਫ ਬੋਲਣ ਦਾ ਐ ਬਦਲਾ ਲੈ ਲਿਆ ਜਾਣਾ, ਬਦਲਾ ਹੀ ਕਹਾਂਗੇ ਇਹਨੂੰ ਨਾ ਆਪਾਂ, ਬਿਲਕੁਲ ਬਦਲਾ ਲਿਆ ਜਾਂਦਾ। ਇਹਨੂੰ ਕਿਵੇਂ ਦੇਖਦੇ ਹੋ ਫਿਰ? ਇਸ ਬਦਲੇ ਨੂੰ ਅਸੀਂ ਬਹੁਤ ਵਧੀਆ ਢੰਗ ਨਾਲ ਦੇਖਦੇ ਹਾਂ ਭਾਈ। ਉਹ ਸਾਡੇ ਗੁਰੂਆਂ ਪੀਰਾਂ ਨੇ ਇਹਨਾਂ ਲੋਕਾਂ ਲਈ ਕੀਤਾ, ਆਪਣੀਆਂ ਕੁਰਬਾਨੀਆਂ ਕੀਤੀਆਂ, ਆਪਾਂ ਬੱਚੇ ਵਾਰ ਦਿੱਤੇ। ਸਾਡੇ ਗੁਰੂ ਮਹਾਰਾਜ ਨੇ ਇਹਨਾਂ ਲਈ ਸ਼ਹੀਦੀ ਦਿੱਤੀ ਜਾ ਕੇ ਵੀ ਇਹਨਾਂ ਦੀ ਕੌਮ ਬਚਾਈ। ਜਿਹੜਾ ਔਰੰਗਜ਼ੇਬ ਸੀ ਉਹ ਸੌ ਮਾਂ ਨੂੰ ਜਨੇਊ ਉਤਾਰ ਕੇ ਉਹ ਆਪਣਾ ਜਲ ਪਾਣੀ ਕਰਦਾ ਸੀ। ਝਾਂਸੀ ਦੀ ਰਾਣੀ ਨੇ ਲੜਾਈ ਲੜੀ, ਇਹ ਸਾਡੀ ਧੀ ਉਹ ਝਾਂਸੀ ਦੀ ਰਾਣੀ ਆ। ਪਰ ਉਹਨੇ ਫਿਲਮ ਬਣਾਈ ਸੀ ਜਿਹਦੇ ਥੱਪੜ ਪਿਆ ਹੈ, ਉਹਨੇ ਫਿਲਮ ਬਣਾਈ ਸੀ ਸਗੋਂ ਝਾਂਸੀ ਦੀ ਰਾਣੀ ਤੇ ਉਹ ਨਕਲੀ ਘੋੜੇ ਤੇ ਬਹਿ ਕੇ ਦੌੜੀ ਜਾਂਦੀ। ਉਹ ਨਕਲੀ ਤੇ ਨਕਲੀ ਹੁੰਦੇ ਨਾ, ਅਸਲੀ ਝਾਂਸੀ ਦੀ ਰਾਣੀ ਹੁਣ ਆਈ ਆ ਮੈਦਾਨ ਦੇ ਵਿੱਚ। ਉਹਨੇ ਦੱਸਿਆ ਫਿਲਮ ਇੱਥੇ ਬਣਾ ਹੁਣ ਥੱਪੜ ਦੀ, ਉਹ ਫਿਲਮ ਹੁਣ ਬਣਾਵੇ ਫੇਰ ਦੇਖਾਂਗੇ। ਇਹ ਜਿਹੜੀ ਕੰਗਣਾ ਰੌਤ ਆ ਨਾ, ਇਹ ਚੰਡੀਗੜ੍ਹ ਰਹਿੰਦੀ ਗਈ ਆ। ਇਹਨੂੰ ਕਹਿਆ ਆਪਣਾ ਬੈਗ ਦੇਖ ਚੰਡੀਗੜ੍ਹ ਦੇ, ਉਹ ਗਲੀਆਂ ਬਾਜ਼ਾਰਾਂ ਦਾ ਦੇਖ ਆਪਣਾ ਹਸ਼ਰ, ਉਹ ਲੋਕ ਜਾਣਦੇ ਆ।
ਸਾਰੀ ਦੁਨੀਆ ਜਾਣਦੀ, ਅਸੀਂ ਵੀ ਜਾਣਦੇ ਆ। ਬਾਪੂ ਜੀ ਬਾਈ ਹੁਣੀ ਕਿਹਾ ਸੀ ਵੀ ਅਗਲੇ ਗੱਲ ਤੇ ਥੱਪੜ ਖਾਣ ਦੀ ਉਹਨੇ ਤਿਆਰੀ ਕਰ ਲਈ, ਤੁਹਾਨੂੰ ਲੱਗਦਾ ਕਰ ਲਈ ਉਹ ਜਿਹੜੀ ਗੱਲ ਕੀਤੀ ਇਹਨਾਂ ਨੇ? ਥੱਪੜ ਦਾ ਮੇਰਾ ਖਿਆਲ ਦੋਹੀਂ ਹੱਥੀ ਪੈਣ ਲੱਗ ਪੈਣੇ ਆ ਜਿਹੜੇ ਉਹ ਕੰਮ ਕਰਦੀ ਆ। ਵੀ ਅੱਤਵਾਦ ਦੀ ਗੱਲ ਕਰਦੀ, ਅੱਤਵਾਦ ਤਾਂ ਪੰਜਾਬ 'ਚ ਹੈ ਹੀ ਨਹੀਂ। ਅੱਤਵਾਦ ਕਿੱਥੇ ਆ ਗਿਆ? ਇਹ ਅੱਤਵਾਦ ਤੇ ਕਹਿੰਦੇ ਆ ਬਦੋਬਦੀ ਪੈਦਾ ਕਰਦੇ ਆ, ਤੇ ਅੱਤਵਾਦ ਅਸੀਂ ਤਾਂ ਸਾਰੇ ਬੰਦੇ ਖੜੇ ਆ, ਹਰੇਕ ਧਰਮ ਦੇ ਬੰਦੇ ਖੜੇ ਆ, ਕੋਈ ਜਾਤੀ ਦਾ ਬੰਦਾ ਜਿਹੜਾ ਇੱਥੇ ਹੈ, ਸਾਰੀਆਂ ਖੜੇ ਆ ਅਸੀਂ। ਸਾਡੇ ਕੋਈ ਭਾਈਚਾਰੇ ਦੇ ਵਿੱਚ ਪ੍ਰੇਮ ਪਿਆਰ ਨਾਲ ਸਾਰੇ ਪ੍ਰੇਮ ਨਾਲ ਖੜੇ ਆ, ਇੱਕ ਦੂਜੇ ਦੇ ਕੰਮ ਆਉਂਦੇ ਆ, ਇੱਕ ਦੂਜੇ ਨਾਲ ਖੜਦੇ ਆ। ਇਸ ਕਰਕੇ ਅਸੀਂ ਇਹਨੂੰ ਕਹਿਣਾ ਚਾਹੁੰਦੇ ਆ ਵੀ ਇਹ ਚੀਜ਼ਾਂ ਨਾ ਕਰ, ਮੋਦੀ ਇਹਨੂੰ ਨੱਥ ਪਾ, ਨੱਥ ਪਾਉਣੀ ਬਣਦੀ। ਨੱਥ ਪਾ, ਨਵੀਂ ਬੈਠ ਗਈ ਤੇ ਨੱਥ ਪਾ, ਇਹਨੂੰ ਚੱਲਣਾ ਸਿਖਾ। ਨੱਥ ਪਾ ਕੇ ਨੱਥੋਂ ਫੜ ਕੇ ਜਿੱਧਰ ਮਰਜ਼ੀ ਤੋਰ ਲਈਦੀ ਆ। ਇਸ ਕਰਕੇ ਜੇ ਸਾਡਾ ਵੀ ਕੋਈ ਡੰਗਰ ਡੁੰਗਰ ਨਹੀਂ ਕਾਬੂ ਆਉਂਦਾ, ਉਹਦੇ ਨੱਥ ਪਾ ਲੈਂਦੇ ਆ। ਨੱਥ ਪਾ ਕੇ ਉਹਨੂੰ ਕਹਿੰਦੇ ਇੱਧਰ ਔਰ ਜੋੜੋ ਇਹਨੂੰ MP ਦਾ ਜਿਹੜਾ ਨਾ ਅਹੁਦਾ ਲੈਣਾ ਸੀ ਇਹਨੂੰ। ਇਹ ਸਾਡੀ ਭੈਣ ਨੇ ਉਹ ਇੱਕ ਮੋਹਰ ਲਾ ਕੇ ਦਿੱਤੀ ਆ ਵੀ ਮੋਦੀ ਨੂੰ ਦਿਖਾ ਦੇ ਵੀ ਤੈਨੂੰ ਉਹਦਾ ਕੋਈ ਚੰਗਾ ਮਿਲ ਜਾਵੇ। ਇਸ ਕਰਕੇ ਚੰਗੇ ਉਹਦੇ ਲਈ ਇਹਨੂੰ ਮੋਹਰ ਲਾਈ ਆ। ਭਾਈ ਤੁਸੀਂ ਉਹ ਵੀ ਤਸਵੀਰਾਂ ਦੇਖੀਆਂ ਹੋਣਗੀਆਂ ਜਦੋਂ ਕਿਸਾਨ ਅੰਦੋਲਨ ਚੱਲ ਹੀ ਰਿਹਾ ਸੀ, ਉਸ ਸਮੇਂ ਇਹਨੂੰ ਪੰਜਾਬ 'ਚ ਘੇਰਾ ਪੈ ਗਿਆ ਇੱਕ ਦਿਨ, ਤੇ ਉਦੋਂ ਇਹ ਗੱਡੀ 'ਚੋਂ ਇਹ ਕਹਿ ਕੇ ਛੁੱਟੀ ਸੀ ਵੀ ਨਹੀਂ ਮੈਂ ਤੁਹਾਡੇ ਖਿਲਾਫ ਤਾਂ ਕਿਹਾ ਹੀ ਨਹੀਂ ਕੋਈ ਗੱਲ, ਮੈਂ ਤਾਂ ਹੋਰਾਂ ਨੂੰ ਕਿਹਾ ਸੀ, ਮੈਂ ਤੁਹਾਨੂੰ ਨਹੀਂ ਕਿਹਾ ਸੀ, ਤੁਸੀਂ ਉਹਨੂੰ ਗਲਤ ਲੈ ਗਏ। ਫਿਰ ਜਦੋਂ ਮੌਕਾ ਆਉਂਦਾ ਉਸਲੇ ਤੁਸੀਂ ਮੁੱਕਰ ਜਾਂਦੇ ਹੋ, ਤੁਸੀਂ ਕਹਿੰਦੇ ਮੈਂ ਤਾਂ ਕੁਝ ਕੀਤਾ ਹੀ ਨਹੀਂ, ਤੇ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਸ਼ੇਰ ਬਣ ਜਾਂਦੇ ਹੋ। ਇਹ ਦੋਨੋਂ ਚੀਜ਼ਾਂ ਨੂੰ ਕਿਵੇਂ ਕੰਪੈਰੀਜ਼ਨ ਕਰਦੇ ਹੋ ਤੁਸੀਂ? ਦੇਖੋ ਇਹਨਾਂ ਦੇ ਖੂਨ ਦੇ ਵਿੱਚ ਆ, ਮਤਲਬ ਜਦੋਂ ਤਾਂ ਮਤਲਬ ਇਹ ਸਰਕਾਰਾਂ 'ਚ ਹੁੰਦੇ ਆ ਫਿਰ ਤਾਂ ਵੜਕਾਂ ਮਾਰਦੇ ਆ, ਤੇ ਜਦੋਂ ਮਤਲਬ ਇਹ ਸਰਕਾਰਾਂ ਤੋਂ ਲੈ ਜਾਂਦੇ ਆ ਫਿਰ ਇਹ ਦੇਖੋ ਉਦਣ ਜੇ ਕਿਸਾਨ ਘੇਰ ਲੈਂਦੇ, ਚਲੋ ਕਹਿਣਾ ਕੁਛ ਨਹੀਂ ਸੀ, ਪਰ ਇਹ ਮਿਹਨਤ ਕਰਕੇ ਛੁੱਟੀ, ਜੇ ਇਹਦੀ ਜ਼ਰੂਰਤ ਸੀ ਖੜ ਕੇ ਕਹਿੰਦੀ ਵੀ ਮੈਂ ਖੜੀ ਆ, ਤੇ ਤੁਸੀਂ ਕਿਹਾ ਸੀ ਮੈਂ ਕਿਹਾ ਸੀ। ਗੱਲ ਤਾਂ ਉਹ ਹੁੰਦੀ ਨਾ ਜੇ ਮੁੱਕਰ ਜਾਣਾ, ਮੁੱਕਰ ਕਹਿੰਦੇ ਮੁੱਕਰ ਗਿਆ ਤੇ ਮਰ ਗਏ, ਜਾਂ ਕੋਈ ਫਰਕ ਨਹੀਂ ਹੁੰਦਾ। ਬਾਕੀ ਸਾਡਾ ਇਹ ਦੇਖੋ ਜੇ ਧੀ ਆ ਸਾਡਾ ਤੇ ਅਸੀਂ ਧੀਆਂ ਭੈਣਾਂ ਦੀ ਰਾਖੀ ਕਰਦੇ ਰਹੇ ਆ। ਅਸੀਂ ਤਾਂ ਮਤਲਬ ਜਦੋਂ ਸਾਡੇ ਧੀਆਂ ਭੈਣਾਂ ਇੱਥੋਂ ਲੁੱਟ ਕੇ ਲੈ ਜਾਂਦੇ ਸੀ ਅਸੀਂ ਤਾਂ ਉਹਨਾਂ ਨੂੰ ਛਡਾਉਂਦੇ ਰਹੇ ਆ, ਪਰ ਇਹ ਧੀਆਂ ਭੈਣਾਂ ਵਾਲੇ ਕੰਮ ਕਰੇ। ਇਹ ਸਰਕਾਰੀ ਏਜੰਸੀਆਂ ਦੇ ਹੱਥ ਕੰਡੇ ਵਿੱਚ ਨਾ ਚੜੇ। ਇਹਨੂੰ ਬੇਨਤੀ ਆ ਵੀ ਤੂੰ ਸਰਕਾਰਾਂ ਦੇ ਵਿੱਚ ਹੱਥ ਜਿਹੜੇ ਏਜੰਸੀਆਂ ਇਹ ਕਰਾਉਂਦੀਆਂ ਏਜੰਸੀਆਂ ਹੁੰਦੀਆਂ, ਜੋ ਇਹ ਬੋਲਦੀ ਹੈ ਏਜੰਸੀਆਂ ਜੋ ਕਹਿ ਰਹੀਆਂ ਉਹ ਬੋਲ ਰਹੇ, ਇਹਨੂੰ ਨਾ ਬੋਲੇ, ਕਿਸੇ ਨੇ ਤੇਰੇ ਨਾਲ ਨਹੀਂ ਖੜਨਾ, ਤੇ ਤੂੰ ਆਪਣਾ ਜਿਹੜਾ ਸ਼ਬਦਾਵਲੀ ਆ ਉਹਨੂੰ ਸਹੀ ਨਾ ਢੰਗ ਨਾਲ ਵਰਤ, ਨਹੀਂ ਤਾਂ ਹੁਣ ਥੱਪੜ ਦੀ ਲੋੜ ਨਹੀਂ ਪੈਣੀ। ਜੋ ਪੰਜਾਬੀ ਜਨਰਲ ਡਵਾਇਰ ਨਾ ਹੋਇਆ ਜਾਂ ਇੰਦਰਾ ਗਾਂਧੀ ਨਾ ਹੋਇਆ ਫਿਰ ਉਹ ਕੀਤਾ ਜਾਊਗਾ ਜੀ। ਹਾਂਜੀ ਹਾਂਜੀ ਭਾਈ ਆਖਰੀ ਸੁਨੇਹਾ ਕੀ ਦੇਣਾ ਚਾਹੋਗੇ ਕੰਗਣਾ ਰਣੌਤ ਨੂੰ ਤੇ ਉਹਨਾਂ ਦੀ ਜਿਹੜੀ ਪਾਰਟੀ ਹੈ ਭਾਜਪਾ ਨੂੰ, ਵੀ ਹੁਣ ਕੀ ਕਰਨ, ਉਹ ਕਿੱਧਰ ਨੂੰ ਜਾਣ? ਬਈ ਇਦਾਂ ਆ ਵੀ ਯਾਰ ਇਦਾਂ ਦੀਆਂ ਜਿਹੜੇ ਪਾਰਟੀਆਂ ਦਾ ਨੁਕਸਾਨ ਕਰਦੇ ਆ ਉਹਨਾਂ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ ਹਰੇਕ ਪਾਰਟੀ ਨੂੰ, ਹਨਾ, ਕਿਉਂਕਿ ਇਹ ਭਾਈਚਾਰਕ ਜਿਹੜੀ ਸਾਂਝ ਹੁੰਦੀ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ ਨਾ, ਤੇ ਪਾਰਟੀਆਂ ਨੂੰ ਆਪ ਯਾਰ ਇਹਨਾਂ ਨਾਲ ਨੁਕਸਾਨ ਹੁੰਦਾ ਆ। ਹਾਂ ਇਦਾਂ ਵੀ ਮੋਹਰਲੇ 2-4 ਲੀਡਰਾਂ ਨੂੰ ਖੁਸ਼ ਕਰ ਲੂਗੇ, ਪਰ ਜਿਹੜੇ ਬੰਦੇ ਦੇ ਹੁਣ ਸਮਝ ਲਓ ਵੀ ਇਦਾਂ ਦੇ ਸਥਾਨ ਦੇ ਉੱਤੇ ਸਾਰੀ ਦੁਨੀਆ ਵਿੱਚ ਘਰ ਘਰ ਗੱਲ ਪਹੁੰਚ ਗਈ ਆ, ਜਿਹੜੇ ਥੱਪੜ ਹੀ ਪੈ ਗਿਆ ਜਿਹਦੇ ਉਹਦੇ ਪੱਲੇ ਕੀ ਰਹਿ ਜਾਂਦਾ। ਮੈਂ ਤਾਂ ਕਹਿੰਦਾ ਇਹਨੂੰ ਕਮਰੇ 'ਚ ਕੁੰਡਾ ਲਾ ਕੇ ਬਹਿ ਜਾਣਾ ਚਾਹੀਦਾ ਆ, ਤੋ ਐਡੀ ਜਿਹੜੀ ਤਾਕੀ ਹੁੰਦੀ ਉਹਦੇ ਥਾਣੀ ਇਹਦਾ ਰੋਟੀ ਮੰਗਾ ਕੇ ਖਾ ਲਿਆ ਕਰਨੀ ਚਾਹੀਦੀ। ਇਹਨੂੰ ਜਿੰਨੇ ਇਹਦੇ ਸਵਾਸ ਲਿਖੇ ਆ ਇਹਨੂੰ ਤਾਂ ਮੈਨੂੰ ਲੱਗਦਾ ਵੀ ਹੁਣ ਬਾਹਰ ਹੀ ਨਿਕਲਣਾ ਚਾਹੀਦਾ। ਜੋ ਇਹਦੇ ਨਾਲ ਸਾਡੀ ਭੈਣ ਨੇ ਕੀਤਾ ਆ ਬਹੁਤ ਵਧੀਆ ਕੀਤਾ ਆ, ਪਾਰਟੀਆਂ ਨੂੰ ਆਪਣਾ ਦੇਖਣਾ ਚਾਹੀਦਾ। ਭਰਾ ਇੱਕ ਜ਼ਰੂਰ ਦੱਸ ਦਿਓ ਜਿਹੜੀ ਉਹਨੂੰ ਸਿੰਪਥੀ ਮਿਲ ਰਹੀ ਹੈ, ਜਿਹੜਾ ਗੋਦੀ ਮੀਡੀਆ ਕਹਿ ਲੈਂਦੇ ਆਪਾਂ ਸੋ ਕਾਲਡ, ਉਹਨੂੰ ਬਹੁਤ ਸਿੰਪਥੀ ਦੇ ਰਿਹਾ ਵੀ ਬਹੁਤ ਗਲਤ ਹੋਇਆ ਕੰਗਣਾ ਰਣੌਤ ਨਾਲ, ਇਹ ਜ਼ਿਆਦਾ ਗਲਤ ਹੋ ਗਿਆ ਲੱਗਦਾ ਉਹਨਾਂ ਹਿਸਾਬ ਨਾਲ? ਉਹ ਭਾਜੀ ਇਦਾਂ ਆ ਵੀ ਅਸੀਂ ਤਾਂ ਉਹ ਚੈਨਲ ਦੇਖਦੇ ਨਹੀਂ, ਅੱਗੇ ਨਿਗਾਹ ਦੀਦਾ ਆ, ਉੱਦਾਂ ਦੇ ਚੈਨਲ ਅਸੀਂ ਨਹੀਂ ਦੇਖਦੇ ਹੈਗੇ। ਉਹ ਜਿਹੜੇ ਉਹਨਾਂ ਦੇ ਚੇਲੇ ਚਾਪਟੇ ਆ 2-4% ਉਹੀ ਦੇਖਦੇ ਆ, ਉਹਨਾਂ ਦੀ ਤੁਸੀਂ ਰੀਚ ਵੀ ਦੇਖ ਲਓ ਕਿਤੇ ਕਿੰਨੀ ਗਿਆ। ਅਸੀਂ ਚੈਨਲ ਦੇਖਦੇ ਜਿੱਦਾਂ ਦਾ ਤੁਹਾਡਾ ਚੈਨਲ ਆ, ਜਦੋਂ ਵਧੀਆ ਜਿਹੜੇ ਲੋਕਾਂ ਦੀ ਗੱਲ ਰੱਖਦੇ ਯਾਰ, ਅਸੀਂ ਉਹ ਚੈਨਲ, ਲੋਕੀ ਪਾਗਲ ਥੋੜ੍ਹਾ ਆ ਜੋ ਇਹ ਦਿਖਾਉਣਾ ਚਾਹੁਣ ਅਸੀਂ ਦੇਖੀਏ, ਸਾਡੀ ਮਰਜ਼ੀ ਆਹੀ ਕੀ ਦੇਖਣਾ। ਅਸੀਂ ਉਹ ਚੀਜ਼ ਦੇਖਦੇ ਹਾਂ ਜਿਹੜੀ ਲੋਕਾਂ ਦੇ ਫਾਇਦੇ ਦੀ ਆ, ਲੋਕਾਂ ਦੇ ਹਿੱਤ ਦੀ ਆ, ਲੋਕਾਂ ਦਾ ਜਿਹਦੇ ਨਾਲ ਭਲਾ ਹੁੰਦਾ। ਅਸੀਂ ਉਹ ਚੀਜ਼ਾਂ ਦੇਖਦੇ ਜਿੱਦਾਂ ਦੀਆਂ ਤੁਹਾਡੇ ਚੈਨਲ ਦਿਖਾਲਦੇ, ਅਸੀਂ ਉੱਦਾਂ ਦੀਆਂ ਚੀਜ਼ਾਂ ਦੇਖਦੇ, ਅਸੀਂ ਉਹਨਾਂ ਨੂੰ ਬੜਾ ਬੋਦਰ ਨਹੀਂ ਕਰਦੇ, ਇਦਾਂ ਲੀਵ ਕਰ ਦਈਦਾ ਇਦਾਂ। ਭਾਈ ਆਖਰੀ ਸੁਨੇਹਾ ਕੰਗਣਾ ਰਣੌਤ ਨੂੰ ਕੀ ਦੇਣਾ ਚਾਹੋਗੇ? ਉਹ ਸੁਨੇਹਾ ਇਦਾਂ ਦਾ ਇਹਦਾ ਬਣਦਾ ਆ ਵੀ ਜਿੱਦਾਂ ਨਾ ਕਹਿੰਦੇ ਅਮਰੀਕਾ ਦੇ ਵਿੱਚ ਨਾ ਕਿਸੇ ਬੰਦੇ ਨੇ ਚੋਰੀ ਕਰ ਲਈ, ਤੇ ਉਹਨੂੰ ਫੜ ਕੇ ਪੁਲਿਸ ਲੈ ਗਈ, ਆਪਣੇ ਉਹਦਾ ਨਾਂ ਕੀ ਆਵੇ ਜੱਜ ਦੇ ਪੇਸ਼ ਕੀਤਾ, ਤੇ ਜੱਜ ਨੇ ਪੁੱਛਿਆ ਵੀ ਤੂੰ ਚੋਰੀ ਕਾਹਦੇ ਲਈ ਕੀਤੀ ਆ? ਉਹ ਕਹਿੰਦਾ ਜੀ ਮੈਂ ਰੋਟੀ ਖਾਣ ਵਾਸਤੇ। ਤੇ ਜੱਜ ਨੇ ਜਵਾਬ ਬੜਾ ਵਧੀਆ ਦਿੱਤਾ ਸੀ, ਉਹ ਕਹਿੰਦਾ ਵੀ ਤੂੰ ਇਹ ਚੋਰੀ ਨਹੀਂ ਸੀ ਕਰਨੀ, ਵੀ ਤੂੰ ਤਾਂ ਕਿਤੇ ਨਿਸ਼ਾਨ ਸਾਹਿਬ ਦੇਖ ਲੈਣਾ ਸੀ, ਸਿੱਖਾਂ ਦਾ ਚੜ੍ਹਿਆ ਆ ਗੁਰੂ ਸਾਹਿਬ ਦਾ, ਤੇ ਉੱਥੇ ਜਾ ਕੇ ਰੋਟੀ ਖਾ ਲੈਣੀ ਸੀ ਹੈਂ। ਤੇ ਮੈਂ ਕਿਹਾ ਵੀ ਹੁਣ ਕਿਤੇ ਇਹਨੂੰ ਨਾ ਇਹ ਕਹਿਣਾ ਪਿਆ ਕਰੇ ਵੀ ਸਿੱਖਾਂ ਨਾਲ ਪੰਗਾ ਨਾ ਲਿਓ, ਵੀ ਜਿੱਥੇ ਸਿੱਖ ਖੜੇ ਹੋਏ ਵੀ ਜੇ ਇਹਨਾਂ ਦੇ ਬਰਖਲਾਫ ਬਿਆਨਬਾਜ਼ੀ ਕੀਤੀ ਤਾਂ ਵੀ ਘੇਰ ਲੈਣਾ, ਜੇ ਇਹਨਾਂ ਨੂੰ ਘੂਰ ਕੇ ਦੇਖਿਆ ਤਾਂ ਵੀ ਇਹਨਾਂ ਨੇ ਘੇਰ ਲੈਣਾ। ਸਿੱਖਾਂ ਨੇ ਇਸ ਗੱਲੋਂ ਨਹੀਂ ਡਰਨਾ। ਜੇ ਕਵੇ ਵੀ ਮੈਨੂੰ ਉਹਦਾ ਨਾਂ ਕੀ ਫੋਰਸ ਮਿਲ ਗਈ, ਮੈਨੂੰ ਉਹਦਾ ਨਾਂ ਕੀ ਰਾਜ ਭਾਗ ਮਿਲ ਗਿਆ, ਮੈਂ MP ਬਣ ਗਈ, ਮੈਂ ਫਲਾਨਾ ਬਣ ਗਿਆ, ਇਸ ਗੱਲ ਤੋਂ ਕੋਈ ਨਹੀਂ ਡਰਦਾ ਡੁਰਦਾ। ਆਹ ਤੁਸੀਂ ਹੁਣ ਹਿਸਾਬ ਲਾ ਲਓ ਪਿੱਛੇ ਜਾਂ ਕਿੰਨੇ ਸੀਗੇ ਉਹਦਾ ਨਾਂ ਕੀ ਆ ਜਿਹੜੇ MP ਬਣੇ ਸੀਗੇ, ਜਾਂ ਉਹਦਾ ਨਾਂ ਕੀ ਸੀਗੇ ਦੂਏ ਬੰਦੇ ਉਮੀਦਵਾਰ, ਉਹ ਕਿੱਦਾਂ ਭੱਜਦੇ ਸੀਗੇ
ਭੱਜਦੇ ਸਾਰੇ ਲੋਕਾਂ ਨੇ ਦੇਖੇ ਆ, ਲੰਕ ਕੇ ਗੱਡੀਆਂ ਨਾਲ। ਲੰਘ ਕੇ ਨਿਕਲਦੇ ਆ। ਇੱਥੇ ਹੁਣ ਜਿੱਦਾਂ ਮੰਨ ਲਓ ਸਾਰੀਆਂ ਸਰਕਾਰਾਂ ਦੇ ਸਾਰੇ ਤਰ੍ਹਾਂ ਦੇ ਬੰਦੇ ਭੱਜੇ ਆ। ਕਿਉਂ ਭੱਜੇ ਆ? ਕਿਉਂਕਿ ਉਹ ਪੰਜਾਬੀਆਂ ਮੋਰੇ ਔਰ ਉਹਨਾਂ ਲੋਕਾਂ ਮੋਰੇ ਝੂਠੇ ਸੀਗੇ। ਜੇ ਸੱਚੇ ਹੁੰਦੇ ਤਾਂ ਭੱਜਣ ਦੀ ਲੋੜ ਨਹੀਂ ਸੀ ਪੈਣੀ। ਇਹਨੂੰ ਨਾ ਕਿਤੇ ਇਦਾਂ ਹੁਣ ਭੱਜਣਾ ਪਵੇ। ਮੈਂ ਇਹ ਕਹਿਣਾ ਚਾਹੁੰਦਾ ਵੀ ਹੁਣ ਨਾ ਇਦਾਂ ਦੀ ਕੋਈ ਗਲਤੀ ਕਰੇ। ਬਹੁਤ ਬਹੁਤ ਧੰਨਵਾਦ ਬਾਈ ਦਾ ਸੁਨੇਹਾ ਲੈ ਲੈਣੇ, ਕਿਉਂਕਿ ਇਹਨਾਂ ਨੂੰ ਪਸੰਦ ਬਹੁਤ ਸੀ ਕੰਗਣਾ। ਕੀ ਸੁਨੇਹਾ ਦਵੋਗੇ ਉਹਨਾਂ ਨੂੰ? ਭਾਜੀ ਕੰਗਣਾ ਨੂੰ ਤਾਂ ਇਹ ਸੁਨੇਹਾ ਹੁਣ ਜਾਣੇ ਕਿ ਸੋਸ਼ਲ ਮੀਡੀਆ ਤੇ ਹੋ ਨਾ ਪੰਜਾਬੀਆਂ ਬਾਰੇ ਬੋਲੇ, ਕਿਉਂਕਿ ਅਜੇ ਦੇਵਗਨ ਨੂੰ ਉਹਨਾਂ ਨੇ ਪੰਜਾਬੀਆਂ ਨੇ ਬੰਬੇ 'ਚ ਵੀ ਘੇਰ ਲਿਆ ਸੀ। ਆਪਣੇ ਪੰਜਾਬੀ ਬੰਬੇ 'ਚ ਵੀ ਬਹੁਤ ਆ ਕਿ ਉਹੀ ਗਲਤੀ ਨਾ ਕਰ ਲਾਇਓ ਮੁੜ ਕੇ, ਫਿਰ ਉੱਥੇ ਵੀ ਪਹੁੰਚ ਜਾਣੇ ਪੰਜਾਬੀ। ਇਹੀ ਸੁਨੇਹਾ ਆ। ਬਾਈ ਤੁਸੀਂ ਕੀ ਸੁਨੇਹਾ ਦਿਓਗੇ? ਬਸ ਠੀਕ ਆ ਜੀ। ਫਤਿਹ ਇਹਨੂੰ ਉਹਨੂੰ ਇਹ ਕਹਿਣਾ ਚਾਹੀਦਾ, ਸਮਝ ਸੋਚ ਕੇ ਚੱਲੇ ਅੱਗੋਂ ਵਾਸਤੇ, ਸਮਝ ਸੋਚ ਕੇ ਬੋਲੇ। ਇੱਕ ਕਿਸਾਨ ਕੋਈ ਉੱਦਾਂ ਥੋੜੀ ਬੈਠੇ ਆ ਵੀ ਜਿਹੜੇ ਕੋਈ ਧਰਨਿਆਂ ਤੇ ਬੈਠੇ ਤਾਂ ਵਿਚਾਰੇ ਉੱਥੇ ਹੀ ਬੈਠੇ ਉੱਦਾਂ ਹੀ ਬੈਠੇ ਆ, ਮਗਰ ਉਹਨਾਂ ਦੇ ਬੰਦੇ ਹੈਗੇ ਆ। ਇਦਾਂ ਦੀ ਗੱਲ ਨਹੀਂ ਹੈਗੀ। ਭਲੇ ਮਾਨਸ ਨੇ, ਫਿਰ ਭਲੇ ਮਾਨਸ। ਭਲੇ ਮਾਨਸ ਨਾਲ ਭਲੇ ਮਾਨਸ ਵੀ ਬਹੁਤ ਆ ਤਾਂ ਲੁੱਚੇ ਨਾਲ ਲੁੱਚਾ ਵੀ ਬਹੁਤ ਆ, ਇਹ ਵੀ ਗੱਲ ਨਾਲ ਆ। ਹਾਂ ਸੋ ਇਹ ਸਨ ਸਾਡੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂ ਤੇ ਨਾਲ ਦੀ ਨਾਲ ਇਸੇ ਸੱਥ ਦੇ ਵਿੱਚ ਬੈਠੇ ਹੋਏ ਇਸੇ ਪਿੰਡ ਦੇ ਲੋਕ, ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਲੋਕ ਕੀ ਸੋਚਦੇ ਨੇ ਇਸ ਘਟਨਾ ਦੇ ਬਾਰੇ। ਕਿਉਂਕਿ ਕੰਗਣਾ ਰਣੌਤ ਦੇ ਵੱਲੋਂ ਲਗਾਤਾਰ ਸਿਰਫ ਪੰਜਾਬੀਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ। ਬਹੁਤ ਵੱਡਾ ਭਾਰਤ ਹੈ, ਵਿਸ਼ਾਲ ਭਾਰਤ ਹੈ, ਵੱਖ-ਵੱਖ ਧਰਮਾਂ, ਜਾਤਾਂ, ਰੰਗਾਂ ਦੇ ਲੋਕ ਇੱਥੇ ਰਹਿੰਦੇ ਨੇ, ਪਰ ਉਹਨੂੰ ਪੰਜਾਬੀ ਕਿਉਂ ਦੀਦੇ ਨੇ? ਬਹੁਤ ਸੋਹਣੇ ਜਵਾਬ ਵੀ ਸੁਣਨ ਨੂੰ ਮਿਲੇ ਨੇ। ਤੁਸੀਂ ਬਹੁਤੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਤੇ ਕੁਝ ਨਾਲ ਅਸਹਿਮਤ ਵੀ ਹੋ ਸਕਦੇ ਹੋ। ਜਿਵੇਂ ਵੀ ਹੈ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਤੱਕ ਸੱਭਿਅਕ ਭਾਸ਼ਾ ਦੇ ਜ਼ਰੀਏ ਪਹੁੰਚਾ ਸਕਦੇ ਹੋ। ਗੱਲਬਾਤ ਕਿਹੋ ਜੀ ਲੱਗੀ ਹੈ, ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ TV USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।